ਮਸਰਾ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਸ਼ਾਹੀ ਈਦਗਾਹ ਮਸਜਿਦ ਨੂੰ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਜਿਹੜੀ ਆ ਉਹ ਸਵੀਕਾਰ ਕਰ ਲਈ ਆ। ਇਹ ਇੱਕ ਨਵਾਂ ਜਿਹੜਾ ਪੁਆੜਾ, ਪਹਿਲਾਂ ਰਾਮ ਜਨਮ ਭੂਮੀ ਦਾ ਪੰਗਾ ਸੀ, ਹੁਣ ਕ੍ਰਿਸ਼ਨ ਜਨਮ ਭੂਮੀ ਦਾ ਜਿਹੜਾ ਪੇਚਾ ਉਹ ਮਧੂ ਫੁੱਲੂਗਾ। ਕਦੇ ਕਿਹੜੀ ਮਸਜਿਦ ਬਾਰੇ ਕਹਿ ਦਿੱਤਾ ਜਾਂਦਾ ਇਹ ਤਾਂ ਜੀ ਸਾਡਾ ਮੰਦਰ ਸੀ, ਕਦੇ ਕਿਹਦੇ ਬਾਰੇ ਕਹਿ ਦਿੱਤਾ ਜਾਂਦਾ। ਇਹੋ ਜਿਹਾ ਭੜਕਾਹਟ ਭਰਿਆ ਮਾਹੌਲ ਬਣਾਇਆ ਜਾ ਰਿਹਾ ਵੀ ਜਿਹੜਾ ਵੀ ਬੰਦਾ ਮਸਜਿਦ ਵਾਲੇ ਪੱਖ ਤੋਂ ਬੋਲਣਾ ਚਾਹਵੇ ਉਹਨੂੰ ਲੋਕਾਂ ਦਾ ਰੋਹ ਚੱਲਣਾ ਪਵੇ, ਉਹਨੂੰ ਵਿਰੋਧ ਚੱਲਣਾ ਪਵੇ। ਇਹੋ ਜਿਹੇ ਐਲਾਨ ਵੀ ਕੀਤੇ ਜਾ ਰਹੇ ਨੇ ਵੀ ਅਸੀਂ ਤੁਹਾਨੂੰ, ਜਿਵੇਂ ਤੁਹਾਡੇ ਧਾਰਮਿਕ ਅਕੀਦੇ ਅਨੁਸਾਰ ਤੁਸੀਂ ਆਪਦੀ ਨਮਾਜ਼ ਪੜ੍ਹਦੇ ਹੋ ਮੁਸਲਮਾਨ ਨੂੰ, ਅਸੀਂ ਉਹ ਨਹੀਂ ਪੜ੍ਹਨ ਦੇਣੀ। ਹੈਰਾਨੀ ਦੀ ਗੱਲ ਇਹ ਆ ਵੀ ਕਿੰਨੇ ਮੁਲਕ ਨੇ ਜਿਹੜੇ ਆਪਦੇ ਆਪ ਨੂੰ ਇਸਲਾਮਿਕ ਮੁਲਕ ਕਹਾਉਂਦੇ ਆ, ਉਹਨਾਂ ਵਿੱਚੋਂ ਕਿਸੇ ਨੇ ਚੱਜ ਹੱਲ ਦੀ ਗੱਲ ਭਾਰਤੀ ਮੁਸਲਮਾਨਾਂ ਦੇ ਹੱਕ ਵਿੱਚ ਨਹੀਂ ਕਹੀ। ਸਿੱਖਾਂ ਦੇ ਘੱਟੋ ਘੱਟ 100 ਤੋਂ ਵੱਧ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹ ਹਿੰਦੂ ਕੱਟੜਪੰਥੀਆਂ ਦੇ ਕਬਜ਼ੇ 'ਚ ਨੇ। ਤੁਸੀਂ ਜਦੋਂ ਕ੍ਰਿਸ਼ਨ ਭਗਵਾਨ ਦੀ ਗੱਲ ਕਰਦੇ ਹੋ ਜਾਂ ਰਾਮ ਜਨਮ ਭੂਮੀ ਦੀ ਗੱਲ ਕਰਦੇ ਹੋ, ਉੱਥੇ ਤੁਸੀਂ ਕਹਿੰਦੇ ਹੋ ਕਿ ਕਸਮ ਰਾਮ ਕੀ ਖਾਤੇ ਹੈ ਮੰਦਰ ਵਹੀ ਬਣਾਏ। ਪਰ ਜਦੋਂ ਸਿੱਖਾਂ ਦਾ ਮਸਲਾ ਆਉਂਦਾ ਉੱਥੇ ਫਿਰ ਤੁਸੀਂ ਇਹ ਜਾਣ ਬੁੱਝ ਕੇ ਰੱਖਣਾ ਚਾਹੁੰਦੇ ਹੋ ਤਾਂ ਕਿ ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਜਲੀਲ ਕੀਤਾ ਜਾ ਸਕੇ ਕਿ ਆਹ ਦੇਖੋ ਤੁਹਾਡੇ ਅਸੀਂ ਧਰਮ ਦੇ ਅਸਥਾਨ ਦੱਬੇ ਹੋਏ ਨੇ, ਤੁਹਾਡੇ ਵੱਡੇ ਵਡੇਰਿਆਂ ਨੇ ਕੀ ਕਰ ਲਿਆ। ਜਦੋਂ ਮੁਸਲਮਾਨਾਂ ਦੀ ਹਕੂਮਤ ਸੀ ਉਦੋਂ ਉਹਨਾਂ ਦੇ ਨਜ਼ਰੀਏ ਅਨੁਸਾਰ ਜੋ ਕੁਝ ਸਹੀ ਸੀ ਉਹ ਕਾਨੂੰਨ ਬਣ ਗਿਆ, ਤੇ ਅੱਜ ਹਿੰਦੂ ਦੀ ਹਕੂਮਤ ਹੈ, ਇਸ ਕਰਕੇ ਜੋ ਹਿੰਦੂ ਨੂੰ ਠੀਕ ਲੱਗਦਾ ਉਹ ਕਾਨੂੰਨ ਬਣ ਜਾਂਦਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਇਹ ਆ ਵੀ ਗਿਆਨ ਬਾਪੀ ਮਸਜਿਦ ਦਾ ਮਸਲਾ ਆਪਾਂ ਪਿਛਲੇ ਇੱਕ ਪ੍ਰੋਗਰਾਮ ਵਿੱਚ ਵਿਚਾਰਿਆ ਸੀਗਾ ਕਿ ਉੱਥੇ ਕਹਿ ਦਿੱਤਾ ਗਿਆ ਕਿ ਇਸ ਮਸਜਿਦ ਦੇ ਵਿੱਚ, ਜਿਹਨੂੰ ਮਸਜਿਦ ਵਾਲਾ ਪੱਖ ਕਹਿ ਰਿਹਾ ਕਿ ਫੁਆਰਾ ਵਾ, ਤੇ ਇਹ ਸ਼ਿਵ ਜੀ ਦਾ ਲਿੰਗ ਆ ਤੇ ਸ਼ਿਵ ਲਿੰਗ ਆ, ਤੇ ਇਸ ਕਰਕੇ ਇਹ ਥਾਂ ਪਹਿਲਾਂ ਇੱਥੇ ਮੰਦਿਰ ਹੁੰਦਾ ਸੀ ਸਾਡਾ। ਤੇ ਇਸ ਤਰੀਕੇ ਦਾ ਪੂਰਾ ਮਾਹੌਲ ਪਿਛਲੇ ਇੱਕ ਹਫ਼ਤੇ ਤੋਂ ਟੈਲੀਵਿਜ਼ਨ ਚੈਨਲਾਂ ਦੇ ਰਾਹੀਂ ਬਣਾਇਆ ਜਾ ਰਿਹਾ, ਤੇ ਇਹੋ ਜਿਹਾ ਭੜਕਾਹਟ ਭਰਿਆ ਮਾਹੌਲ ਬਣਾਇਆ ਜਾ ਰਿਹਾ ਵੀ ਜਿਹੜਾ ਵੀ ਬੰਦਾ ਮਸਜਿਦ ਵਾਲੇ ਪੱਖ ਤੋਂ ਬੋਲਣਾ ਚਾਹਵੇ ਉਹਨੂੰ ਲੋਕਾਂ ਦਾ ਰੋਹ ਚੱਲਣਾ ਪਵੇ, ਉਹਨੂੰ ਵਿਰੋਧ ਚੱਲਣਾ ਪਵੇ। ਅੱਜ ਦੇ ਸਮੇਂ ਦੇ ਵਿੱਚ ਨੈਰੇਟਿਵ ਸਿਰਜ ਕੇ ਕਿਸੇ ਗੱਲ ਦੇ ਹੱਕ ਵਿੱਚ ਹਵਾ ਬਣਾਉਣੀ, ਕਿਸੇ ਝੂਠੀ ਗੱਲ ਨੂੰ ਸੱਚਾ ਦਰਸਾਉਣ ਦਾ ਜਾਂ ਕਿਸੇ ਸੱਚੀ ਗੱਲ ਨੂੰ ਝੂਠਾ ਦਰਸਾਉਣ ਦਾ, ਇਹ ਜਿਹੜਾ ਪ੍ਰੋਗਰਾਮ, ਜਿਹੜਾ ਇਹ ਸਿਸਟਮ ਆ, ਇਹਨੇ ਬੜੇ ਰੰਗ ਤਮਾਸ਼ੇ ਦਿਖਾਏ ਆ। ਸਾਡੀ ਕੌਮ ਨੇ ਵੀ ਦੇਖਿਆ ਕਿ 1984 ਤੋਂ ਪਹਿਲਾਂ ਕਿਵੇਂ ਸਾਰੇ ਮੁਲਕ ਦੇ ਵਿੱਚ ਜਿਹੜਾ ਸੀਗਾ ਕਾਂਗਰਸ ਪਾਰਟੀ ਨੇ ਸਿੱਖਾਂ ਨੂੰ ਬਦਨਾਮ ਕੀਤਾ ਤੇ ਸਾਰੇ ਸੰਸਾਰ ਦੇ ਲੋਕਾਂ ਨੂੰ ਗਲਤ ਅਫਵਾਹਾਂ ਫੈਲਾ ਕੇ ਸਾਡੇ ਖਿਲਾਫ ਕੀਤਾ, ਤਾਂ ਕਿ 1984 ਮੌਕੇ ਜਦੋਂ ਸਾਡਾ ਘਾਣ ਹੋਵੇ, ਜਦੋਂ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚੜ੍ਹ ਕੇ ਆਉਣ ਜਾਂ ਜਿਵੇਂ ਨਵੰਬਰ 84 'ਚ ਵਾਪਰਿਆ ਉਹ ਵਾਪਰੇ, ਤੇ ਉਦੋਂ ਸਾਡੇ ਹੱਕ 'ਚ ਕੋਈ ਬੋਲਣ ਵਾਲਾ ਹੋਵੇ ਨਾ, ਜਾਂ ਘੱਟ ਤੋਂ ਘੱਟ ਸਾਡੇ ਹੱਕ 'ਚ ਬੋਲਣ ਵਾਲੇ ਹੋਣ। ਇਸ ਤਰੀਕੇ ਨਾਲ ਉਦੋਂ ਨੈਰੇਟਿਵ ਸਿਰਜਿਆ ਗਿਆ ਸੀ। ਤੇ ਉਵੇਂ ਦੀ ਹੀ ਕਹਾਣੀ ਜਿਹੜੀ ਆ ਇਸ ਵੇਲੇ ਭਾਰਤੀ ਮੁਸਲਮਾਨਾਂ ਦੇ ਬਾਰੇ ਆ ਕਿ ਕਦੇ ਕਿਹੜੀ ਮਸਜਿਦ ਬਾਰੇ ਕਹਿ ਦਿੱਤਾ ਜਾਂਦਾ ਇਹ ਤਾਂ ਜੀ ਸਾਡਾ ਮੰਦਰ ਸੀ, ਕਦੇ ਕਿਹਦੇ ਬਾਰੇ ਕਹਿ ਦਿੱਤਾ ਜਾਂਦਾ। ਤੇ ਗਿਆਨ ਵਿਆਪੀ ਜਿਹੜੀ ਇਹ ਮਸਜਿਦ ਆ ਵਾਰਾਣਸੀ ਦੀ, ਇਹ ਤਾਂ ਚਲੋ ਹੁਣ ਚਰਚਾ 'ਚ ਆਇਆ ਮਸਲਾ, ਪਰ ਸਾਡੇ ਇੱਥੇ ਕੰਨਾਂ 'ਚ ਇਹ ਨਾਅਰੇ ਬਹੁਤ ਚਿਰ ਤੋਂ ਪੈ ਰਹੇ ਨੇ ਕਿ ਬਾਬਰੀ ਮਸਜਿਦ ਝਾਕੀ ਹੈ ਤੇ ਕਾਸ਼ੀ ਮਥੁਰਾ ਬਾਕੀ ਹੈ। ਵੀ ਕਾਸ਼ੀ ਤੇ ਮਥੁਰਾ ਦੇ ਵਿੱਚ ਜਿਹੜੀਆਂ ਵੀ ਮਸੀਤਾਂ ਨੇ, ਮਸਜਿਦਾਂ ਨੇ, ਉਹਨਾਂ ਨੂੰ ਵੀ ਅਸੀਂ ਨਿਸ਼ਾਨਾ ਬਣਾਉਣਾ। ਬਾਬਰੀ ਮਸਜਿਦ ਦਾ ਗੱਲ ਹੀ ਬੜੀ ਦੂਰ ਹੈ, ਪਿਛਲੇ 20-25 ਸਾਲ ਤੋਂ ਨਾਅਰੇ ਵੱਜ ਰਹੇ ਸੀ। ਤੇ ਹੁਣ ਇਹੋ ਜਿਹੇ ਐਲਾਨ ਵੀ ਕੀਤੇ ਜਾ ਰਹੇ ਨੇ ਵੀ ਅਸੀਂ ਤੁਹਾਨੂੰ, ਜਿਵੇਂ ਤੁਹਾਡੇ ਧਾਰਮਿਕ ਅਕੀਦੇ ਅਨੁਸਾਰ ਤੁਸੀਂ ਆਪਦੀ ਨਮਾਜ਼ ਪੜ੍ਹਦੇ ਹੋ ਮੁਸਲਮਾਨ ਨੂੰ, ਅਸੀਂ ਉਹ ਨਹੀਂ ਪੜ੍ਹਨ ਦੇਣੀ, ਤੇ ਅਸੀਂ ਤੁਹਾਨੂੰ ਜਿਹੜੀਆਂ ਤੁਹਾਡੀਆਂ ਮਸਜਿਦਾਂ ਦੇ ਵਿੱਚ ਅਜ਼ਾਨ ਦਿੱਤੀ ਜਾਂਦੀ ਆ, ਸਪੀਕਰ ਜਿਹੜੇ ਆ ਉਹ ਵੀ ਨਹੀਂ ਲਾਉਣ ਦੇਣੇ। ਸੋ ਇਸ ਤਰੀਕੇ ਨਾਲ ਜਿਹੜੀ ਪਰਸੀਕੂਸ਼ਨ ਆ, ਜਿਹੜਾ ਧੱਕੇਸ਼ਾਹੀ ਹੈ, ਜਿਹੜੀ ਜ਼ਬਰ ਵਾ, ਜਿਹੜਾ ਦਰੜਿਆ ਜਾ ਰਿਹਾ ਮੁਸਲਮਾਨਾਂ ਨੂੰ,
ਉਹਦੀ ਚਰਚਾ ਦਿਨੋਂ ਦਿਨ ਲੋਕਾਂ 'ਚ ਵੱਧ ਰਹੀ ਆ। ਪਰ ਹੈਰਾਨੀ ਦੀ ਗੱਲ ਇਹ ਆ ਵੀ ਕਿੰਨੇ ਮੁਲਕ ਨੇ ਜਿਹੜੇ ਆਪਦੇ ਆਪ ਨੂੰ ਇਸਲਾਮਿਕ ਮੁਲਕ ਕਹਾਉਂਦੇ ਆ, ਉਹਨਾਂ ਵਿੱਚੋਂ ਕਿਸੇ ਨੇ ਚੱਜ ਹੱਲ ਦੀ ਗੱਲ ਭਾਰਤੀ ਮੁਸਲਮਾਨਾਂ ਦੇ ਹੱਕ ਵਿੱਚ ਨਹੀਂ ਕਹੀ। ਅਕਸਰ ਹੀ ਅਸੀਂ ਦੇਖਦੇ ਆ ਕਿ ਕਈ ਮੁਲਕ ਜਿਹੜੇ ਨੇ ਉਹ ਦੂਜੇ ਮੁਲਕਾਂ ਦੇ ਉੱਤੇ ਪਾਬੰਦੀਆਂ ਲਾ ਦਿੰਦੇ ਆ ਕਿ ਅਸੀਂ ਤੁਹਾਡੇ ਮੁਲਕ ਨਾਲ ਵਪਾਰ ਨਹੀਂ ਕਰਨਾ, ਤੁਸੀਂ ਆਹ ਨਹੀਂ ਕਰਨਾ, ਉਹ ਨਹੀਂ ਕੀਤਾ। ਇੰਡੀਆ ਤੇ ਪਾਕਿਸਤਾਨ ਦੇ ਵਿੱਚ ਵੀ ਕਈ ਵਾਰੀ ਤਲਖੀ ਜਦੋਂ ਹੋ ਜਾਂਦੀ ਆ ਉਦੋਂ ਵਪਾਰ ਬੰਦ ਹੋ ਜਾਂਦੇ ਆ। ਪਰ ਇਸ ਵੇਲੇ ਜਿਹੜਾ ਹੈਗਾ ਸਾਰੇ ਦੁਨੀਆ ਭਰ ਦੇ ਮੁਸਲਮਾਨ ਮੁਲਕ ਆ ਜਿਹੜੇ, ਉਹਨਾਂ ਨੇ ਲੱਗਦਾ ਵੀ ਇਹ ਮਿਥ ਲਿਆ ਹੈਗਾ ਕਿ ਭਾਰਤੀ ਮੁਸਲਮਾਨਾਂ ਨਾਲ ਸਾਡਾ ਕੋਈ ਲਗਾ ਦਾਗਾ ਨਹੀਂ, ਇਹਨਾਂ ਨਾਲ ਜਿਹੜੀ ਭਾਰਤ ਸਰਕਾਰ ਆ ਜਾਂ ਹਿੰਦੂ ਹਕੂਮਤ ਆ ਉਹ ਜੋ ਮਰਜ਼ੀ ਕਰੇ ਕਰਾ। ਗਿਆਨ ਵਿਆਪੀ ਮਸਜਿਦ ਦਾ ਮਸਲਾ ਜਿਹੜਾ ਸੀਗਾ ਉਹ ਅਜੇ ਕਿਸੇ ਤਣ ਪੱਤਣ ਲੱਗਿਆ ਨਹੀਂ ਕਿ ਉਦੋਂ ਪਹਿਲਾਂ ਇੱਕ ਨਾਲ ਦੀ ਨਾਲ ਹੋਰ ਜਿਹੜਾ ਮਸਲਾ ਉਹ ਵੀ ਸਾਹਮਣੇ ਆ ਰਿਹਾ। ਉਹ ਇਹ ਆ ਬਈ ਮਥੁਰਾ ਦੇ ਵਿੱਚ ਜਿਹੜੀ ਕ੍ਰਿਸ਼ਨ ਜਨਮ ਭੂਮੀ ਵਾਲਾ ਹੈਗਾ ਥਾਂ, ਉਹਦੇ ਬਾਰੇ ਵੀ ਇੱਕ ਚੱਕਰ ਫਿਰ ਚੱਲ ਪਿਆ ਵਾ। ਤੇ ਅੱਜ ਅਖਬਾਰਾਂ 'ਚ ਖਬਰ ਛਪੀ ਆ ਕਿ ਹਿੰਦੂ ਪੱਖ ਦੇ ਵਕੀਲ ਨੇ ਦੱਸਿਆ ਕਿ ਮਥੁਰਾ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਸ਼ਾਹੀ ਈਦਗਾਹ ਮਸਜਿਦ ਨੂੰ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਜਿਹੜੀ ਆ ਉਹ ਸਵੀਕਾਰ ਕਰ ਲਈ ਆ। ਤੇ ਇਸ ਪਟੀਸ਼ਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਗਵਾਨ ਕ੍ਰਿਸ਼ਨ ਦੇ ਜਨਮ ਅਸਥਾਨ ਕੇਸ਼ਵ ਦੇਵ ਮੰਦਿਰ ਦੀ ਜ਼ਮੀਨ ਉੱਤੇ ਜਿਹੜੀ ਇਹ ਮਸਜਿਦ ਆ ਇਹਦੀ ਉਸਾਰੀ ਕੀਤੀ ਗਈ ਸੀ। ਇਸ ਕਰਕੇ ਇਹ ਜਿਹੜਾ ਕੰਪਲੈਕਸ ਆ ਕ੍ਰਿਸ਼ਨ ਜਨਮ ਭੂਮੀ ਕੰਪਲੈਕਸ, ਜਿਹੜਾ ਕਿ 13.37 ਏਕੜ 'ਚ ਫੈਲਿਆ ਹੋਇਆ ਹੈ, ਵੀ ਇਹਦੇ ਉੱਤੇ ਮਸਜਿਦ ਜਿਹੜੀ ਬਣੀ ਆ ਵੀ ਇਹਨੂੰ ਇੱਥੋਂ ਖਤਮ ਕੀਤਾ ਜਾਵੇ। ਹੁਣ ਇਹ ਇੱਕ ਨਵਾਂ ਜਿਹੜਾ ਪੁਆੜਾ, ਪਹਿਲਾਂ ਰਾਮ ਜਨਮ ਭੂਮੀ ਦਾ ਪੰਗਾ ਸੀ, ਹੁਣ ਕ੍ਰਿਸ਼ਨ ਜਨਮ ਭੂਮੀ ਦਾ ਜਿਹੜਾ ਪੇਚਾ ਉਹ ਮਧੂ ਫੁੱਲੂਗਾ ਤੇ ਇਹਦੇ ਉੱਤੇ ਸਿਆਸਤ ਕੀਤੀ ਜਾਊ। ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਵਗਣਗੀਆਂ ਇੱਥੇ ਡਿੱਗਣਗੀਆਂ, ਲੋਥਾਂ ਦੇ ਉੱਤੇ ਸੱਥਰ ਦੇ ਉੱਤੇ ਸਿਆਸੀ ਰੋਟੀਆਂ ਸੇਕੀਆਂ ਜਾਣਗੀਆਂ। ਸੋ ਜਿਵੇਂ ਰਾਮ ਜਨਮ ਭੂਮੀ ਦਾ ਮਸਲਾ ਕਈਆਂ ਨੂੰ ਬਣਾ ਗਿਆ, ਕਈਆਂ ਨੂੰ ਢਾਹ ਗਿਆ, ਤੇ ਇਵੇਂ ਹੀ ਕ੍ਰਿਸ਼ਨ ਜਨਮ ਭੂਮੀ ਦਾ ਮਸਲਾ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਰੰਗ ਤਮਾਸ਼ੇ ਜਿਹੜੇ ਆ ਉਹ ਦਿਖਾਏਗਾ। ਜਿਹੜੀ ਗੱਲ ਕਰਨ ਵਾਲੀ ਆ ਉਹ ਇਹ ਹੈ ਬਈ ਜਦੋਂ ਰਾਮ ਜਨਮ ਭੂਮੀ ਦਾ ਮਸਲਾ ਵਧਿਆ ਫੁੱਲਿਆ, ਉਹਨਾਂ ਦਿਨਾਂ ਦੇ ਵਿੱਚ ਇਹ ਗੱਲ ਵਾਰ-ਵਾਰ ਆਖੀ ਗਈ ਕਿ ਤੁਹਾਨੂੰ ਜਿਹੜਾ ਹੈਗਾ ਕਿਤੇ ਹੋਰ ਥਾਂ ਲੈ ਦਿੰਦੇ ਆ, ਅਸੀਂ ਆਹ ਅਲਟਰਨੇਟਿਵ ਕੱਢ ਲੈਂਦੇ ਆ। ਤਾਂ ਉਸ ਮੌਕੇ ਨਾਰਾ ਇਹੀ ਸੀਗਾ ਹਿੰਦੂ ਕੱਟੜਪੰਥੀਆਂ ਦਾ, ਕਸਮ ਰਾਮ ਕੀ ਖਾਤੇ ਹੈ ਮੰਦਿਰ ਵਹੀਂ ਬਣਾਏਗੇ, ਉੱਥੇ ਹੀ ਬਣਾਓ। ਤੇ ਜਦੋਂ ਆਉਂਦੀ ਆ ਗੱਲ ਸਿੱਖਾਂ ਦੀ, ਸਿੱਖਾਂ ਦੇ ਘੱਟੋ ਘੱਟ 100 ਤੋਂ ਵੱਧ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹ ਹਿੰਦੂ ਕੱਟੜਪੰਥੀਆਂ ਦੇ ਕਬਜ਼ੇ 'ਚ ਨੇ। ਆਪਾਂ ਅਕਸਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਗੁਰਧਾਮਾਂ ਦਾ ਜ਼ਿਕਰ ਕਰਦੇ ਆ, ਜਗਨਨਾਥਪੁਰੀ ਗਵਾਲੀਅਰ ਦੇ ਕਿਲੇ ਵਾਲਾ ਗੁਰਦੁਆਰਾ, ਤੇ ਸਿੱਕਮ ਦੇ ਵਿੱਚ ਡਾਂਗਮਾਰ ਵਾਲਾ ਗੁਰਦੁਆਰਾ, ਕਸ਼ਮੀਰ ਦੇ ਵਿੱਚ ਅਨੰਤਨਾਗ ਦੇ ਵਿੱਚ ਮਟਲ ਵਾਲਾ ਗੁਰਦੁਆਰਾ, ਤੇ ਇਵੇਂ ਹਰਕੀ ਪੌੜੀ ਹਰਿਦੁਆਰ, ਤੇ ਇਵੇਂ ਹੋਰ ਬੜੇ ਗੁਰਦੁਆਰੇ ਆ। ਘੱਟੋ ਘੱਟ 100 ਇਹੋ ਜਿਹੇ ਇਤਿਹਾਸਕ ਮਹੱਤਤਾ ਵਾਲੇ ਗੁਰਦੁਆਰਾ ਸਾਹਿਬਾਨ ਨੇ ਜਿਨ੍ਹਾਂ ਦੇ ਉੱਤੇ ਹਿੰਦੂ ਕੱਟੜਪੰਥੀਆਂ ਦਾ ਕਬਜ਼ਾ ਵਾ। ਤੇ ਇਹ ਤਾਂ ਆਪਾਂ ਨੂੰ ਚਲੋ ਪਤਾ ਹੀ ਆ ਵੀ ਜਿਹੜਾ ਹਜੂਰ ਸਾਹਿਬ ਵਾਲਾ ਤੇ ਪਟਨਾ ਸਾਹਿਬ ਵਾਲਾ ਪ੍ਰਬੰਧਕੀ ਤਖਤ ਸਾਹਿਬ ਦੇ ਬੋਰਡ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹਨਾਂ ਵਿੱਚ ਵੀ ਆਪਦੀ ਜਿਹੜੀ ਹੈਗੀ ਆ RSS ਰਾਹੀਂ ਘੁਸਪੈਠ ਕਰਨ ਦੇ ਯਤਨ ਜਿਹੜੇ ਆ ਉਹ ਹੁੰਦੇ ਰਹਿੰਦੇ ਆ। ਪਰ ਆਹ ਜਿਹੜਾ ਮਸਲਾ ਵੀ ਸਿੱਧਾ ਹੀ ਗੁਰਦੁਆਰਾ ਸਾਹਿਬਾਨ ਦੇ ਉੱਤੇ ਉਹਨਾਂ ਨੂੰ ਮੰਦਿਰ ਬਣਾ ਦੇਣਾ, ਇਹ ਚੀਜ਼ ਬੜੀ ਖਤਰਨਾਕ ਆ। ਤੇ ਇਸ ਗੱਲ ਬਾਰੇ ਜਦੋਂ ਚਰਚਾ ਚਲਾਈ ਜਾਂਦੀ ਆ ਤਾਂ ਹਰਕੀ ਪੌੜੀ ਹਰਿਦੁਆਰ ਵਾਲੇ ਅਸਥਾਨ ਬਾਰੇ ਇਹ ਗੱਲ ਆਖੀ ਗਈ ਕਿ ਤੁਸੀਂ ਬਾਹਲੀ ਚਿੰਤਾ ਨਾ ਕਰੋ ਜੀ, ਅਸੀਂ ਤੁਹਾਨੂੰ ਇਹਦੀ ਥਾਂ ਤੇ ਵੱਖਰੇ ਥਾਂ ਤੇ ਗੁਰਦੁਆਰਾ ਬਣਾਉਣ ਲਈ ਜਗ੍ਹਾ ਦੇ ਦਿੰਦੇ। ਤਾਂ ਉਸ ਟਾਈਮ ਮੋਹਰੀ ਜਿਹੜੇ ਸਿੱਖ ਆਗੂ ਸੀ ਉਹਨਾਂ ਨੇ ਇਹੀ ਦਲੀਲ ਦਿੱਤੀ ਸੀ ਕਿ ਤੁਸੀਂ ਜਦੋਂ ਕ੍ਰਿਸ਼ਨ ਭਗਵਾਨ ਦੀ ਗੱਲ ਕਰਦੇ ਹੋ ਜਾਂ ਰਾਮ ਜਨਮ ਭੂਮੀ ਦੀ ਗੱਲ ਕਰਦੇ ਹੋ, ਉੱਥੇ ਤੁਸੀਂ ਕਹਿੰਦੇ ਹੋ ਕਿ ਕਸਮ ਰਾਮ ਕੀ ਖਾਤੇ ਹੈ ਮੰਦਿਰ ਵਹੀਂ ਬਣਾਏਗੇ। ਪਰ ਜਦੋਂ ਸਿੱਖਾਂ ਦਾ ਮਸਲਾ ਆਉਂਦਾ ਉੱਥੇ ਫਿਰ ਤੁਸੀਂ ਇਹ ਜਾਣ ਬੁੱਝ ਕੇ ਰੱਖਣਾ ਚਾਹੁੰਦੇ ਹੋ
ਤਾਂ ਕਿ ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਜਲੀਲ ਕੀਤਾ ਜਾ ਸਕੇ ਕਿ ਆਹ ਦੇਖੋ ਤੁਹਾਡੇ ਅਸੀਂ ਧਰਮ ਦੇ ਅਸਥਾਨ ਦੱਬੇ ਹੋਏ ਨੇ, ਤੁਹਾਡੇ ਵੱਡੇ ਵਡੇਰਿਆਂ ਨੇ ਕੀ ਕਰ ਲਿਆ ਜਾਂ ਤੁਸੀਂ ਇਹਦਾ ਕੀ ਕਰ ਲਿਆ। ਸੋ ਇਹ ਜਿਹੜੀ ਭੈੜੀ ਮਾੜੀ ਨੀਚ ਬਿਰਤੀ ਆ ਕਿ ਕਿਸੇ ਕੌਮ ਨੂੰ ਜਲੀਲ ਕਰਨਾ, ਉਹ ਇਸ ਵੇਲੇ ਹਿੰਦੂ ਕੱਟੜਵਾਦ ਦੇ ਵਿੱਚ ਸਿਖਰ ਤੇ ਹੈ। ਕਿਸੇ ਵੇਲੇ ਬੀਤੇ ਸਮੇਂ ਦੇ ਵਿੱਚ, ਇਤਿਹਾਸ ਦੇ ਵਿੱਚ ਹੋ ਸਕਦਾ ਹੈ ਮੁਸਲਮਾਨ ਭਾਈਚਾਰੇ ਨੇ ਇਹ ਸਾਰਾ ਕੁਝ ਕੀਤਾ ਹੋਵੇ, ਕਿਉਂਕਿ ਬੜੀਆਂ ਗੱਲਾਂ ਚੱਲਦੀਆਂ ਨੇ ਕਿ ਮੁਸਲਮਾਨ ਹਮਲਾਵਰ ਜਦੋਂ ਆਏ ਉਸ ਮੌਕੇ ਭਾਰਤ ਦੇ ਵਿੱਚ ਉਹਨਾਂ ਨੇ ਬੜੇ ਜ਼ੁਲਮ ਕੀਤੇ ਤੇ ਕਈ ਜਿਹੜੀਆਂ ਮਸਜਿਦਾਂ ਸੀ ਉਹ ਮਸਜਿਦਾਂ ਉੱਥੇ ਬਣਾਈਆਂ ਨੇ ਜਿੱਥੇ ਪਹਿਲਾਂ ਮੰਦਿਰ ਹੁੰਦਾ ਸੀ। ਪਰ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਮੁਸਲਮਾਨਾਂ ਦੀ ਹਕੂਮਤ ਸੀ ਉਦੋਂ ਉਹਨਾਂ ਦੇ ਨਜ਼ਰੀਏ ਅਨੁਸਾਰ ਜੋ ਕੁਝ ਸਹੀ ਸੀ ਉਹ ਕਾਨੂੰਨ ਬਣ ਗਿਆ, ਤੇ ਅੱਜ ਹਿੰਦੂ ਦੀ ਹਕੂਮਤ ਹੈ, ਇਸ ਕਰਕੇ ਜੋ ਹਿੰਦੂ ਨੂੰ ਠੀਕ ਲੱਗਦਾ ਉਹ ਕਾਨੂੰਨ ਬਣ ਜਾਂਦਾ। ਸਬੂਤ ਸਵਾਤ ਤਾਂ ਫਿਰ ਪੈਦਾ ਹੋ ਹੀ ਜਾਂਦੇ ਆ। ਸਬੂਤ ਸਵਾਤ ਜੇ ਤਾਂ ਅਦਾਲਤਾਂ ਦਾ ਸਿਸਟਮ ਜਾਂ ਜਿਨ੍ਹਾਂ ਨੇ ਖੋਜਾਂ ਕਰਨੀਆਂ ਨੇ ਉਹਨਾਂ ਨੇ ਮਰਨਾ ਇਸ ਟਾਈਮ ਹਿੰਦੂ ਹਿੱਤ ਦੇ ਉਲਟ ਜਾ ਕੇ, ਜਾਂ ਜਦੋਂ ਇਸਲਾਮ ਦੀ ਮੁਸਲਮਾਨਾਂ ਦੀ ਚੜ੍ਹਾਈ ਹੋਵੇ ਉਸ ਮੌਕੇ ਦੇ ਜਿਹੜੇ ਕਰਮਚਾਰੀ ਹੋਣਗੇ ਉਹਨਾਂ ਨੇ ਮਰਨਾ ਉਸ ਮੌਕੇ ਦੀ ਮੁਸਲਮਾਨ ਹਕੂਮਤ ਦੇ ਖਿਲਾਫ ਭੁਗਤ ਕੇ। ਸੋ ਹਕੂਮਤਾਂ ਜਿਹੜੀਆਂ ਨੇ ਉਹਨਾਂ ਦੇ ਤਪ ਤੇਜ ਦੇ ਮੂਹਰੇ ਹਰ ਗੱਲ ਦੇ ਅਰਥ ਬਦਲ ਜਾਂਦੇ ਨੇ, ਕਾਨੂੰਨ ਦੀ ਵਿਆਖਿਆ ਬਦਲ ਜਾਂਦੀ ਹੈ। ਮੁਸਲਮਾਨਾਂ ਨੇ ਆਪਦੇ ਵੇਲੇ ਜੋ ਕੁਝ ਕੀਤਾ ਉਹ ਵੀ ਸਾਡੇ ਸਾਹਮਣੇ ਆ, ਤੇ ਹੁਣ ਇਸ ਵੇਲੇ ਹਿੰਦੂ ਜਿਹੜਾ ਉਹ ਆਪਦੇ ਬੀਤੇ ਦੌਰ ਦੇ ਦਾਗ ਧੋਣ ਲਈ ਜਿਹੜੀ ਉਹਨਾਂ ਦੇ ਅੰਦਰ ਇਸ ਗੱਲ ਦੀ ਹੀਣਤਾ ਆਉਂਦੀ ਆ ਕਿ ਸਾਡੇ ਬਹੁਤ ਸਾਰੇ ਮੰਦਿਰਾਂ ਨੂੰ ਕਿਵੇਂ ਇਹਨਾਂ ਨੇ ਮਸਜਿਦਾਂ 'ਚ ਬਦਲਿਆ ਹੋਇਆ, ਹੁਣ ਉਹ ਕਾਨੂੰਨ ਅਨੁਸਾਰ ਸਾਰਾ ਕੁਝ ਕਰ ਰਹੇ ਨੇ। ਸੋ ਜਿਹੜਾ ਕਾਨੂੰਨ ਆ ਉਹ ਉਹੀ ਆ, ਉਹ ਮੁਸਲਮਾਨਾਂ ਦੇ ਹੁਕਮ ਵਿੱਚ ਜਦੋਂ ਹੁੰਦਾ ਕਾਨੂੰਨ ਉਦੋਂ ਮੁਸਲਮਾਨਾਂ ਦੇ ਹੱਕ 'ਚ ਭੁਗਤ ਜਾਂਦਾ, ਜਦੋਂ ਹਕੂਮਤ ਜਿਹੜੀ ਆ ਉਹ ਹਿੰਦੂਆਂ ਦੀ ਆ ਗਈ ਤਾਂ ਉਹ ਹਿੰਦੂਆਂ ਦੇ ਹੱਕ 'ਚ ਭੁਗਤ ਗਿਆ। ਇਹਦੇ ਤੋਂ ਅਕਲ ਲੈਣੀ ਚਾਹੀਦੀ ਹੈ ਸਿੱਖਾਂ ਨੂੰ ਕਿ ਜੇਕਰ ਤੁਸੀਂ ਇਸ ਵੇਲੇ ਇਸ ਹਿੰਦੂ ਹਕੂਮਤ ਤੋਂ ਭਾਲਦੇ ਰਹੇ ਵੀ ਸਾਡੇ ਗੁਰਦੁਆਰਾ ਸਾਹਿਬਾਨ ਵਾਪਸ ਹੋ ਜਾਣਗੇ ਜਾਂ ਸਾਨੂੰ ਇਨਸਾਫ ਮਿਲੂਗਾ, ਤਾਂ ਇਹ ਜਵਾਕਾਂ ਵਾਲੀ ਗੱਲ ਆ। ਇਹ ਏਦਾਂ ਨਹੀਂ, ਤੁਸੀਂ ਖਾਲਿਸਤਾਨ ਬਣਾਓ ਇੱਕ ਵਾਰੀ। ਜਿੱਦਣ ਖਾਲਿਸਤਾਨ ਬਣ ਗਿਆ ਤੁਸੀਂ ਦੇਖਿਓ ਬਈ ਜਿਹੜੇ ਲੋਕ ਇਸ ਵੇਲੇ ਸਾਡੀ ਕੌਮ ਦੇ ਵਿੱਚ ਸਾਨੂੰ ਕਹਿੰਦੇ ਰਹਿੰਦੇ ਆ ਕਿ ਜੂਨ 84 ਤੁਹਾਡੇ ਨਾਲ ਠੀਕ ਹੀ ਵਾਪਰਿਆ, ਜਦੋਂ ਤੁਸੀਂ ਅੰਦਰ ਅਸਲਾ ਲੈ ਕੇ ਬਹਿ ਗਏ ਤਾਂ ਹਕੂਮਤ ਨੂੰ ਕੁਝ ਕਰਨਾ ਹੀ ਪੈਣਾ ਸੀ। ਕਿੱਡਾ ਵੱਡਾ ਕਹਿਰ ਹੈ ਕਿ ਸਿੱਖਾਂ ਦੇ ਘਰਾਂ 'ਚ ਜਨਮ ਲੈ ਕੇ ਭਾਰਤੀ ਹਕੂਮਤ ਨੂੰ, ਭਾਰਤੀ ਕਾਨੂੰਨ ਨੂੰ ਠੀਕ ਸਮਝ ਕੇ ਉਹ ਇਹੋ ਜਿਹੇ ਨੈਰੇਟਿਵ ਦਾ ਸ਼ਿਕਾਰ ਨੇ, ਇਹੋ ਜਿਹੇ ਉਹਨਾਂ ਦੇ ਦਿਲ ਦਿਮਾਗ ਵਿੱਚ ਗੜਬੜਾਂ ਆ ਚੁੱਕੀਆਂ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਨੂੰ ਬਿਮਾਰੀ ਕੀ ਆ। ਗੁਲਾਮੀ ਦੀ ਬਿਮਾਰੀ ਦੇ ਵਿੱਚ ਉਹ ਕਹਿ ਰਹੇ ਨੇ ਕਿ ਵਾਕਿਆ ਹੀ ਸਿੱਖਾਂ ਦੇ ਤਖਤ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੋਣਾ ਜਾਂ ਢਹਿ ਢੇਰੀ ਹੋਣਾ ਸਿੱਖਾਂ ਦੀਆਂ ਸ਼ਹਾਦਤਾਂ, ਇਹਦੇ 'ਚ ਸਿੱਖ ਗਲਤ ਨੇ ਤੇ ਹਕੂਮਤ ਠੀਕ ਆ। ਤੇ ਇਵੇਂ ਹੀ ਬਹੁਤ ਸਾਰੇ ਹਿੰਦੂ ਜਿਹੜੇ ਨੇ ਉਹ ਜਦੋਂ ਮੁਸਲਮਾਨਾਂ ਦਾ ਜ਼ੋਰ ਹੋਊ ਉਦੋਂ ਇਹ ਕਹਿੰਦੇ ਹੋਣਗੇ ਕਿ ਇਹ ਜਿਹੜੇ ਮੁਸਲਮਾਨ ਹਾਕਮ ਨੇ ਇਹ ਤਾਂ ਠੀਕ ਕਰ ਰਹੇ ਨੇ, ਜਿਹੜੇ ਹਿੰਦੂ ਨੇ ਸਾਡੇ ਇਹੀ ਪਿੱਟਣੀਆਂ ਤੇ ਪਿੱਟਣੇ, ਇਹਨਾਂ ਨੇ ਲੈਣਾ ਕੀ ਆ ਮੰਦਿਰ ਤੋਂ, ਜੇ ਮਸਜਿਦ ਬਣਦੀ ਆ ਤਾਂ ਬਣਦੀ ਰਵੇ। ਇਹੋ ਜਿਹੇ ਬਹੁਤ ਸਾਰੇ ਮੁਸਲਮਾਨ ਵੀ ਹੋਣਗੇ ਇਸ ਵੇਲੇ ਜਿਹੜੇ ਕਹਿ ਰਹੇ ਹੋਣਗੇ ਕਿ ਫੇਰ ਕੀ ਆ ਜੇਕਰ ਹੁਣ ਜਿਹੜਾ ਮੰਦਿਰ ਜਿਹੜਾ ਉਹ ਦੁਬਾਰਾ ਬਣ ਰਿਹਾ ਉਸ ਮਸੀਤ ਦਾ, ਤੇ ਆਪਾਂ ਨੂੰ ਪੰਗਾ ਨਹੀਂ ਲੈਣਾ ਚਾਹੀਦਾ। ਜੋ ਸਿੱਖਾਂ ਦੇ ਵਿੱਚ ਵੀ ਇਹੋ ਜਿਹਾ ਬਰੀਡ ਹੈਗਾ ਜਿਹੜੇ ਕਹਿੰਦੇ ਆਪਾਂ ਨੂੰ ਪੰਗਾ ਨਹੀਂ ਲੈਣਾ ਚਾਹੀਦਾ। ਪਰ ਕ੍ਰਿਸ਼ਮਾ ਵਾਪਰ ਜੇ, ਕਿਸੇ ਤਰੀਕੇ ਨਾਲ ਚਮਤਕਾਰ ਹੋ ਜੇ, ਮੁਸਲਮਾਨਾਂ ਦਾ ਤਪ ਤੇ ਦੁਬਾਰਾ ਵੱਧ ਜੇ, ਜਿਹੜੇ ਅੱਜ ਮੁਸਲਮਾਨਾਂ ਦੇ ਵਿੱਚੋਂ ਮੱਤਾਂ ਦਿੰਦੇ ਨੇ ਕਿ ਆਪਾਂ ਕੀ ਲੈਣਾ, ਆਪਾਂ ਛੱਡੋ ਪਰਾਂ ਜੀ, ਇਹਨਾਂ ਨੇ ਸਭ ਤੋਂ ਚੌਧਰੀ ਬਣ ਕੇ ਮੂਹਰੇ ਹੋ ਕੇ ਕਹਿਣਾ ਹੈਗਾ ਕਿ ਹਰੇਕ ਉਹ ਮੰਦਿਰ ਜਿਹੜਾ ਪਹਿਲਾਂ ਮਸੀਤ ਹੁੰਦਾ ਸੀ ਉਹਨੂੰ ਦੁਬਾਰਾ ਫਿਰ ਮਸੀਤ 'ਚ ਬਦਲਿਆ ਜਾਊਗਾ। ਤੇ ਜਿਹੜੇ ਸਿੱਖ ਅੱਜ ਧੜੀ ਧੜੀ ਦੀਆਂ ਗੱਲਾਂ ਕਰਦੇ ਨੇ ਕਿ ਆਪਾਂ ਕੀ ਲੈਣਾ ਜੀ ਹਿੰਦੂ ਨਾਲ ਵਿਗਾੜ ਕੇ, ਫੇਰ ਕੀ ਹੋ ਗਿਆ ਜੇ ਉਹਨਾਂ ਨੇ 150 ਗੁਰਦੁਆਰੇ ਦੱਬ ਲਏ, ਫੇਰ ਕੀ ਹੋ ਗਿਆ ਜੇ ਆਪਣੀਆਂ ਧੀਆਂ ਭੈਣਾਂ ਨੂੰ ਬੇਪੱਤ ਕਰਤਾ, ਫੇਰ ਕੀ ਹੋ ਗਿਆ ਜੀ ਜੇਕਰ ਉਹ ਪੰਜਾਬ ਅਤੇ ਪੰਥ ਦਾ ਘਾਣ ਕਰਦੇ ਆ,
फिर की हो गया जे उन्होंने कुछ होर गड़बड़ा कर लिया, आपां बचो जी, अगलियां दी हुकूमत आ। जे किते करिश्मा वापर जे, कोई चमत्कार हो जे, खालिस्तान बन जावे, यही सारे सिख बाकियां नालों पहला मोहरली कतार दे सिख दर्शाउण दे लई अज जिहड़ा माता दा माल बणे फिरदे आ ना, यही कलगीधर दा लाल बन के सब तो मूहरे होणगे ते कहणगे कि हर एक हिंदू जिहने साडे हितां दा घाण कीता ਉਹਨੂੰ सजा देनी ही देनी है। ਜਿਹੜੇ ਕੌਮੀ ਲੜਾਈ ਲੜਨ ਵਾਲੇ ਸਿੰਘ ਨੇ ਉਹ ਤਾਂ ਹੋ ਸਕਦਾ ਸੋਚਣ, ਉਹ ਕਹਿਣ ਕਿ ਠੀਕ ਆ ਉਦੋਂ ਇਹਨਾਂ ਨੇ ਬੜਾ ਮਾੜਾ ਕੀਤਾ, ਅੱਜ ਮਾੜਾ ਮੋਟਾ ਰਹਿਮ ਕਰ ਲਈਏ। ਪਰ ਆ ਜਿਹੜੇ ਅੱਜ ਭਾਰਤਮਾਂ ਦੇ ਲਾਲ ਬਣੇ ਸਿੱਖ ਨੇ, ਇਹਨਾਂ ਨੇ ਆਪਦੇ ਆਪ ਨੂੰ ਇਹ ਦਰਸਾਉਣ ਲਈ ਕਿ ਅਸੀਂ ਤਾਂ ਬੜੇ ਸਿੱਖੀ ਸਿਦਕ ਵਾਲੇ ਆ, ਇਹਨਾਂ ਨੇ ਕਹਿਣਾ ਜੀ ਕਿਸੇ ਨਾਲ ਲਿਹਾਜ਼ ਨਹੀਂ ਕਰਨਾ ਹੈਗਾ। ਸੋ ਹਕੂਮਤ ਦੇ ਜਲਵੇ ਜਾਂ ਜਦੋਂ ਕੋਈ ਕੌਮ ਆਜ਼ਾਦ ਹੁੰਦੀ ਆ, ਉਹਦੇ ਜਲਵੇ ਹੀ ਕੁਝ ਵੱਖਰੇ ਹੁੰਦੇ ਆ। ਜਦੋਂ ਗੁਲਾਮੀ ਹੋਵੇ ਉਦੋਂ ਹਿੰਦੂ ਇਹ ਕਹਿੰਦਾ ਕਿ ਚੱਲ ਆਪਾਂ ਕੀ ਲੈਣਾ ਜੇਕਰ ਕਿਸੇ ਮੰਦਰ ਦਾ ਮਸਜਿਦੀਕਰਨ ਹੋ ਰਿਹਾ। ਜਦੋਂ ਗੁਲਾਮੀ ਹੋਵੇ ਉਦੋਂ ਕੋਈ ਮੁਸਲਮਾਨ ਕਹਿੰਦਾ ਕਿ ਆਪਾਂ ਕੀ ਲੈਣਾ, ਛੱਡੋ ਪਰਾਂ, ਜੇਕਰ ਉਹਨਾਂ ਨੇ ਮੰਦਰ ਜਿਹੜਾ ਹੈਗਾ ਉਸੇ ਥਾਂ ਤੇ ਬਣਾ ਲਿਆ ਜਿੱਥੇ ਪਹਿਲੋਂ ਮਸਜਿਦ ਹੁੰਦੀ ਸੀ। ਤੇ ਜਦੋਂ ਗੁਲਾਮੀ ਹੋਵੇ ਉਦੋਂ ਬਹੁਤ ਸਾਰੇ ਸਿੱਖ ਵੀ ਇਹ ਕਹਿਣ ਵਾਲੇ ਮਿਲ ਪੈਂਦੇ ਆ ਕਿ ਫੇਰ ਕੀ ਹੋ ਗਿਆ ਜੇ ਆਪਣੇ ਗੁਰਦੁਆਰਿਆਂ ਦੇ ਉੱਤੇ ਹਿੰਦੂਆਂ ਦੇ ਕਬਜ਼ੇ ਹੋ ਗਏ। ਤੇ ਜਦੋਂ ਆਜ਼ਾਦੀ ਆ ਜੇ ਉਦੋਂ ਹਰ ਇੱਕ, ਹੁਣ ਜਿਵੇਂ ਇਸ ਵੇਲੇ ਕੋਈ ਤੁਹਾਨੂੰ ਹਿੰਦੂ ਨਹੀਂ ਲੱਭਣਾ ਜਿਹੜਾ ਇਹ ਕਵੇ ਕਿ ਬਾਬਰੀ ਮਸਜਿਦ ਜਿਹੜੀ ਆ ਉਹ ਢਾਉਣੀ ਗਲਤ ਸੀ ਜਾਂ ਉੱਥੇ ਰਾਮ ਮੰਦਿਰ ਬਣਾਉਣਾ ਗਲਤ। ਨਾ ਤੁਹਾਨੂੰ ਅੱਜ ਕੋਈ ਇਹੋ ਜਿਹਾ ਮਿਲਣਾ ਹਿੰਦੂ ਜਿਹੜਾ ਕਵੇ ਕਿ ਗਿਆਨ ਬਾਪੀ ਜਿਹੜੀ ਹੈਗਾ ਮਸਜਿਦ ਉੱਥੇ ਢਾਹ ਕੇ ਮੰਦਿਰ ਨਹੀਂ ਬਣਾਉਣਾ ਚਾਹੀਦਾ। ਆ ਜਿਹੜਾ ਕ੍ਰਿਸ਼ਨ ਜਨਮ ਭੂਮੀ ਵਾਲਾ, ਇਹਦੇ ਉੱਤੇ ਵੀ ਅੱਜ ਸਾਰੇ ਦੁਨੀਆ ਭਰ ਦਾ ਹਿੰਦੂ, ਕਿਉਂਕਿ ਅੱਜ ਉਹਦੀ ਹਕੂਮਤ ਆ, ਅੱਜ ਉਹ ਇਹ ਕਹੂਗਾ ਕਿ ਸਾਰੇ ਭਾਰਤ ਦੀਆਂ ਮਸਜਿਦਾਂ ਢਾਹ ਕੇ ਉੱਥੇ ਸਾਨੂੰ ਜਿਹੜੇ ਮੰਦਿਰ ਉਸਾਰਨੇ ਚਾਹੀਦੇ ਆ। ਇੱਥੋਂ ਤੱਕ ਕਿ ਹਿੰਦੂਆਂ ਦੇ ਜਿਹੜੇ ਈਸਾਈ ਨੇ ਜਿਹੜੇ ਜਾਂ ਸਿੱਖ ਨੇ, ਉਹਨਾਂ ਦੇ ਵੀ ਜਿਹੜੇ ਧਰਮ ਸਥਾਨ ਆ ਉਹ ਖੋਹ ਲੈਣੇ ਚਾਹੀਦੇ ਆ। ਅੱਜ ਦਾ ਹਿੰਦੂ ਇੱਥੇ ਖੜਾ ਹੋਊ। ਪਰ ਜਿਹੜਾ ਸਿੱਖ ਵਾ ਉਹ ਚਲੋ, ਜਦੋਂ ਸਾਡੇ ਕੋਲ ਸਾਡਾ ਇਤਿਹਾਸ ਗਵਾਹ ਹੈ ਕਿ ਅਸੀਂ ਕਿਸੇ ਦੇ ਧਰਮ ਨੂੰ, ਧਰਮ ਸਥਾਨ ਨੂੰ, ਧਾਰਮਿਕ ਜਿਹੜੇ ਉਹਦੇ ਚਿੰਨ੍ਹ ਨੇ ਉਹਨੂੰ ਕਦੇ ਟਾਰਗੇਟ ਨਹੀਂ ਕਰਦੇ। ਪਰ ਮੈਂ ਫਿਰ ਕਹਿਣਾ ਕਿ ਜੇ ਖਾਲਿਸਤਾਨ ਹੋਂਦ ਵਿੱਚ ਆ ਗਿਆ ਤਾਂ ਫਿਰ ਸਿਚੁਏਸ਼ਨ ਬਦਲ ਜਾਣੀ ਹੈ। ਸੋ ਆਜ਼ਾਦ ਕੌਮਾਂ ਦਾ, ਆਜ਼ਾਦ ਲੋਕਾਂ ਦਾ ਹਰ ਖਿਆਲ ਵੱਖਰਾ ਹੁੰਦਾ। ਅੱਜ ਜਿਹੜੀ ਰੀ ਕਰਕੇ, ਰੋਣ ਪਿੱਟਣ ਕਰਕੇ ਟਾਈਮ ਕੱਢਿਆ ਜਾ ਰਿਹਾ, ਇਹਦੀ ਬਜਾਏ ਚੜ੍ਹਦੀ ਕਲਾ ਦਾ ਅਹਿਸਾਸ ਹੋਊ। ਸੋ ਅਸੀਂ ਤਾਂ ਇਹੀ ਕਹਾਂਗੇ ਕਿ ਜੋ ਕੁਝ ਅੱਜ ਮੁਸਲਮਾਨਾਂ ਨਾਲ ਵਾਪਰ ਰਿਹਾ, ਇਹ ਤੋਂ ਪਹਿਲਾਂ ਕਿ ਸਿੱਖਾਂ ਨਾਲ ਵੱਡੇ ਪੱਧਰ ਤੇ ਵਾਪਰੇ, ਜਿਹਦੀ ਇੱਕ ਤਰੀਕੇ ਨਾਲ ਗਰਾਊਂਡ ਅਗਲੇ ਤਿਆਰ ਕਰ ਰਹੇ ਨੇ। ਸਾਡੇ ਆਪ ਦੇ ਬਹੁਤ ਸਾਰੇ ਇਹੋ ਜਿਹੇ ਗ੍ਰੰਥ ਨੇ ਜਿਨ੍ਹਾਂ ਦੇ ਵਿੱਚ ਸਿੱਖਾਂ ਨੂੰ ਹਿੰਦੂ ਗਰਦਾਨਣ ਵਾਲਾ ਮਸਾਲਾ ਪਿਆ। ਹਰੇਕ ਸਿੱਖ ਯੋਧੇ ਨੂੰ ਕਿਸੇ ਦੇਵੀ ਦੇਵਤੇ ਦਾ, ਕਿਸੇ ਅਵਤਾਰ ਦਾ, ਕਿਸੇ ਹਿੰਦੂ ਭਗਤ, ਹਿੰਦੂ ਜਿਹੜਾ ਨਾਇਕ ਆ ਉਹਦੇ ਨਾਲ ਜੋੜ ਕੇ ਵੀ ਉਹ ਪਿਛਲੇ ਜਨਮ ਚਾਹ ਹੁੰਦਾ ਸੀ, ਉਹ ਹੁੰਦਾ ਸੀ। ਏਦਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਪਹਿਲਾਂ ਹੀ ਸਾਡੇ ਪੁਜਾਰੀ ਭਾਈਚਾਰੇ ਵਾਲੇ ਸੁਣਾ ਰਹੇ ਨੇ। ਜੇ ਕੋਈ ਉਹਨਾਂ ਨੂੰ ਰੋਕਦਾ ਟੋਕਦਾ, ਉਹਨੂੰ ਕਹਿੰਦੇ ਜੀ ਤੁਸੀਂ ਤਾਂ ਜਿਹੜਾ ਹੈਗਾ ਗਲਤ ਹੋ ਤੇ ਅਸੀਂ ਠੀਕ ਆ। ਸਿੱਖੀ ਦਾ ਬਾਹਮਣੀਕਰਨ ਕਰਨਾ, ਸਿੱਖਾਂ ਨੂੰ ਕਰਮਕਾਂਡੀ ਬਣਾਉਣਾ, ਸਿੱਖਾਂ ਨੂੰ ਕਰਾਹੇ ਪਾ ਕੇ ਵਿਪਰਨ ਕੀ ਰੀਤ ਵਾਲੇ ਪਾਸੇ ਤੋਰਨਾ, ਇਹ ਤਾਂ ਕਹਿੰਦੇ ਜੀ ਠੀਕ ਕੰਮ ਆ। ਪਰ ਜੇ ਕਹੀਏ ਕਿ ਖਾਲਸੇ ਨੂੰ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦੇਣਾ ਚਾਹੀਦਾ, ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ, ਉਦੋਂ ਕਹਿੰਦੇ ਇਹ ਬੜਾ ਗਲਤ ਕੰਮ ਆ ਜੀ, ਇਹ ਤਾਂ ਫਿਰ ਪੰਥ ਪ੍ਰਸਤੀ ਵਾਲੀ ਗੱਲ ਹੋ ਜੂ। ਸੋ ਅੱਜ ਜਿਹੜੇ ਲੋਕ ਹਿੰਦੂਪੁਣਾ ਵਧਾ ਰਹੇ ਆ, ਅੱਜ ਜਿਹੜੇ ਲੋਕ ਹਰ ਸੰਭਵ ਤਰੀਕੇ ਨਾਲ ਸਿੱਖੀ ਨੂੰ ਹਿੰਦੂ ਤਵੀ, ਕਰਮਕਾਂਡੀ, ਬ੍ਰਾਹਮਣਵਾਦੀ ਏਜੰਡੇ ਨਾਲ ਮੇਲ ਕੇ ਤੁਰ ਰਹੇ ਨੇ, ਅੱਜ ਦੀ ਤਰੀਕ ਵਿੱਚ ਉਹਨਾਂ ਨੂੰ ਮਨਾਉਣਾ, ਅੱਜ ਦੀ ਤਰੀਕ ਵਿੱਚ ਉਹਨਾਂ ਨੂੰ ਸਮਝਾਉਣਾ ਮੁਸ਼ਕਲ ਨਹੀਂ, ਨਾਮੁਮਕਿਨ। ਪਰ ਜੇਕਰ ਖਾਲਿਸਤਾਨ ਬਣ ਜੇ ਫਿਰ ਕਹਿਣਾ ਹੀ ਨਹੀਂ ਪੈਣਾ, ਫਿਰ ਆਪੇ ਹਰੇਕ ਨੇ ਕਹਿਣਾ ਹੈਗਾ ਅਸੀਂ ਸਿੱਖ ਹਾਂ ਤੇ ਸਾਨੂੰ ਸਿੱਖੀ ਵਿੱਚ ਪਰਪੱਕਤਾ ਦਿਖਾਉਣੀ ਚਾਹੀਦੀ ਹੈ। ਫਿਰ ਕਿਸੇ ਨੇ ਮੰਦਰਾਂ 'ਚ ਜਾ ਕੇ ਟੱਲੀਆਂ ਨਹੀਂ ਖੜਕਾਉਣੀਆਂ, ਫਿਰ ਕਿਸੇ ਸਿੱਖ ਨੇ ਪੁੱਠੇ ਸਿੱਧੇ ਕੰਮ ਨਹੀਂ ਕਰਨੇ। ਜਿਵੇਂ ਕਦੇ ਨਵਜੋਤ ਸਿੱਧੂ ਜਨੇਊ ਪਾਈ ਬੈਠਾ ਹੁੰਦਾ, ਕਦੇ ਸੁਖਬੀਰ ਬਾਦਲ ਹੋਲੀ ਵਾਲੇ ਦਿਨ ਝਾਟਾ ਖਿਲਾਰੀ ਫਿਰਦਾ ਹੁੰਦਾ, ਕਦੇ ਕੋਈ ਹੋਰ ਜਿਹੜਾ ਹੈਗਾ ਪ੍ਰਕਾਸ਼ ਸਿੰਘ ਬਾਦਲ ਵਰਗਾ ਉਹ ਕਾਲੀ ਮਾਤਾ ਦੇ ਮੰਦਿਰ 'ਚ ਬੈਠਾ ਹੁੰਦਾ। ਇਹ ਸਾਰੇ ਜਿਹੜੇ ਕਾਰਜ ਨੇ, ਫਿਰ ਇਹਨਾਂ ਨੂੰ ਨਹੀਂ ਇਹ ਗੱਲ ਆਏਗੀ ਦਿਮਾਗ 'ਚ, ਫਿਰ ਇਹਨਾਂ ਦੇ ਇਹ ਆਏਗਾ ਕਿ ਨਹੀਂ ਇਸ ਟਾਈਮ ਸਿੱਖ ਮੈਜੋਰਿਟੀ ਆ ਤੇ ਸਿੱਖਾਂ ਦੇ ਕੋਲੇ ਸੱਤਾ, ਤੋਂ ਅੱਜ ਸਾਨੂੰ ਉਹ
करने चाहिए कारज जिन्हां नाल सिखां दे मनां च साडे प्रति सत्कार वधे। सो आज़ादी ही फिर कुंजी आ जिहदे नाल सारियां समस्यावां दा हल हो सकदा। पर साडे भाईचारे नूं ਅਸੀਂ अक्सर हैरान हो जाईदा, ਇਹੋ ਜਿਹੀਆਂ ਧੜੀ ਧੜੀ ਦੀਆਂ ਦਲੀਲਾਂ ਲੱਭ ਕੇ ਲਿਆਉਣਗੇ, ਖੰਭੇ ਜਿਹੜੇ ਜਿਹੜੇ ਲੇਖ ਲਿਖਣਗੇ ਕਿ ਖਾਲਸੇ ਨੂੰ ਗੁਲਾਮ ਰਹਿਣਾ ਚਾਹੀਦਾ, ਸਿੱਖਾਂ ਦੀ ਆਜ਼ਾਦੀ ਦੇ ਖਿਲਾਫ ਤੇ ਸਿੱਖਾਂ ਨੂੰ ਗੁਲਾਮ ਰਹਿਣ ਦੇ ਫਾਇਦੇ ਗਿਣਾਉਣ ਵਾਲੇ ਕਿ ਤੁਸੀਂ ਜੀ ਕਮਾਲ ਆ ਜੀ। ਆਪਾਂ ਦੇਖੋ ਜਿਵੇਂ ਅੰਗਰੇਜ਼ਾਂ ਵੇਲੇ ਅੰਗਰੇਜ਼ੀ ਰਾਜ ਕੀ ਨਿਆਮਤੇ ਇੱਕ ਵਰਕਾ ਵੰਡਿਆ ਜਾਂਦਾ ਸੀ ਅਖਬਾਰ ਕਿ ਜੀ ਅੰਗਰੇਜ਼ਾਂ ਦਾ ਰਾਜ ਬੜਾ ਵਧੀਆ, तो उवें ही इस वेले बहुत बड़े पद्धर के उत्ते इंटैलीजेंसियां राही, एजेंसियां राही, वकीलों डॉक्टरों मास्टर राही, लिटरेचर राही, आर्ट राही, साहित्य राही ते होर ढंग तरीकों राही ये नैरेटिव सिरजा जा रहा कि हरेक सिख अपने आप ही ये कहता फिरे कि सानू तां खालिस्तान चाहिदा नहींगा, सानू तां भारत की गुलामी मंजूर आ। इहो जिहियां कई शख्सियतां पिछले दिनों के विच असीं देखियां जिहड़े सोशल मीडिया ते वीडियो पा के पहलां देखां फिर अगले कई मिनट लाउणगे कि खालिस्तान जिहड़ा है वो बड़ा माड़ा, असीं खालिस्तान के खिलाफ हाँ, इदां दीयां गल्लां फिर वो लोग करदे आ। सो असीं ये कहना चाहुंदे आ कि कौम दे अंदर आज़ादी की चेतना नहीं आएगी जदों तक सिखां नूं यह समझ नहीं आएगा कि खालिस्तान बनने तो बाद विच साडे च की परिवर्तन आ सकदा, उन्ना टाइम गल बनदी नहीं। ते साडी कौम दे प्रचारक रागी ढाडी कथाकार ये बेचारे पूरा जोर ला के प्रचार करते हैं, पर वो प्रचार सिखां दे अंदर हिंदूपणा वधाउण वाला प्रचार, वो प्रचार जिहड़ा सिखां नूं विष्णु दे जां रामचंद्र दे जां कृष्ण दे पुजारी बनाउंदा होवे, ਜਿਹੜਾ ਹਿੰਦੂ ਦੇਵੀ ਦੇਵਤਿਆਂ ਦਾ ਸਤਿਕਾਰ ਕਰਨਾ ਸਿਖਾਉਂਦਾ ਹੋਵੇ, ਜਦੋਂ ਕਿ ਕਲਗੀਧਰ ਸ਼ਹਿਨशाह ਦੇ ਜਿਹੜੇ ਹੁਕਮ ਨੇ ਉਹ ਤਾਂ ਸਾਫ਼ ਆ ਕਿ ਜਬ ਜੇ ਗਹਿ ਵਿਪਰਨ ਕੀ ਰੀਤ, ਭਾਈ ਤੁਸੀਂ ਦੇਵੀ ਦੇਵਤਿਆਂ ਨੂੰ ਹਿੰਦੂ ਜਿਹੜੇ ਗ੍ਰੰਥ ਨੇ, ਹਿੰਦੂ ਧਰਮ ਸਥਾਨ ਨੇ, ਹਿੰਦੂ ਜਿਹੜੇ ਤੀਰਥ ਨੇ, ਇਹਨਾਂ ਸਾਰਿਆਂ ਤੋਂ ਪਾਸਾ ਵੱਟੋ। ਪਰ ਕੰਮ ਉਲਟ ਹੋਇਆ ਪਿਆ ਕਿ ਸਾਡੇ ਰਾਗੀ ਢਾਡੀ ਕਥਾਕਾਰ ਇਹੋ ਜਿਹਾ ਮਾਹੌਲ ਬਣਾਉਂਦੇ ਆ ਵੀ ਸਾਹਮਣੇ ਬੈਠੀ ਸੰਗਤ ਆ ਜਿਹੜੀ ਉਹਨੂੰ ਤਾਂ ਇਹ ਲੱਗਦਾ ਜਿਵੇਂ ਮੰਦਿਰ ਦੇ ਵਿੱਚ ਕਿਸੇ ਪੰਡਤ ਜੀ ਦੀ ਕਥਾ ਸੁਣ ਰਹੇ। ਸੋ ਇਸ ਕਰਕੇ ਆਪਾਂ ਸਾਰੇ ਜਾਣੇ ਜਦੋਂ ਤੱਕ ਇਸ ਪੱਧਰ ਦੀ ਚੇਤਨਾ ਨਹੀਂ ਲਿਆਵਾਂਗੇ ਕਿ ਭਾਈ ਅੱਜ ਜਿਹੜਾ ਕੁਝ ਮੁਸਲਮਾਨਾਂ ਨਾਲ ਵਾਪਰ ਰਿਹਾ ਇਹ ਸਾਡੇ ਨਾਲ ਵੀ ਵਾਪਰ ਸਕਦਾ, ਕਿਉਂਕਿ ਅਗਲੇ ਤਿਆਰੀ ਕਰ ਰਹੇ ਨੇ। ਕਦੇ ਦਰਬਾਰ ਸਾਹਿਬ ਦੇ ਇਲਾਕੇ ਦੇ ਵਿੱਚ ਰਾਮ ਸ਼ਬਦ ਵਾਲੀਆਂ ਇੱਟਾਂ ਲਾਈਆਂ ਜਾ ਰਹੀਆਂ ਨੇ, कदे इहो जिहे ग्रंथ लिखाए जा रहे ने जिन्हां दे सदका सिखां नूं हिंदू गर्दानना सौखा हो जाए, कदे कोई होर ढंग तरीका। यही सब कुछ आपां देख रहे हैं, अखी देख रहे हैं कि जिहड़ियां मस्जिदां नूं इस वेले भारत की हुकूमत के हुक्मां तहत पुराने मंदिर दिखाया जा रहा भी ये तां मंदिर सी, वो इहो जिहे ही सबूत उत्थे घड़े जा रहे हैं। दरबार साहिब ते जां होर बहुत सारे साडे इतिहासक स्थानां दे बारे जां उन्हां नाल जोड़ के इहो जिहियां साखियां जिन्हां नाल इह कहा जा सके कि सिख धर्म तां जिहड़ा हिंदुआं दा ही एक हिस्सा है, ये सारियां पहिलां ही अगले ने तैयारियां कीतियां ते हर पीढ़ी है जिहड़ी ਉਹਨੂੰ ਇਹ ਸਮੱਸਿਆ आ रही है। पर साडे लई चंगी गल ਇਹ वापरी कि जदों महाराजा रणजीत सिंह दे राज भाग तो जाण तो बाद अगले जिहड़े 50 साल सी जदों साडे कोले ना खालसा बागी रहा ते ना बादशाह, ना साडे कोले राज भाग सी, ना कोई साडे कोले इन्नी समर्था सी, उस मौके अकाल पुरख ने किरपा कीती। दो चीज़ां आपां नूं विचारन दी लोड़ आ। जिड्डा भारी नैरेटिव निहंग दलां दे खिलाफ सिरजिया गया, ਜਿਹੜੇ ਅੱਜ ਖਾਲਸੇ ਦਾ ਰੂਪ ਸਰੂਪ ਤੇ ਬਾਣਾ ਜਿਹੜਾ ਸਾਨੂੰ ਕਲਗੀਧਰ ਸ਼ਹਿਨशाह ਨੇ ਬਖਸ਼ਿਆ, ਉਹ ਸਾਰੇ ਦਾ ਸਾਰਾ ਜਿਹੜਾ ਜਿਨ੍ਹਾਂ ਨੇ ਸਾਂਭ ਕੇ ਰੱਖਿਆ। ਅੱਜ ਜਦੋਂ ਆਪਾਂ ਕਿਸੇ ਨੂੰ ਨਵੇਂ ਸਿੱਖ ਨੌਜਵਾਨ ਨੂੰ ਜਾਂ ਬੱਚੇ ਨੂੰ ਨਿਹੰਗ ਬਾਣੇ ਵਿੱਚ ਦੇਖਦੇ ਆ, ਦਮਾਲੇ ਵਿੱਚ ਦੇਖਦੇ ਆ, ਗੋਲ ਦਸਤਾਰੇ ਵਿੱਚ ਦੇਖਦੇ ਆ, ਚੋਲੇ ਕਸ਼ਹਿਰੇ 'ਚ ਦੇਖਦੇ ਆ, ਸਾਡਾ ਦਿਲ ਬੜਾ ਖੁਸ਼ ਹੁੰਦਾ।
ਨਵੇਂ ਬੱਚਿਆਂ ਬੱਚੀਆਂ ਅੰਦਰ ਕਸ਼ਹਿਰੇ ਚੋਲੇ ਦਾ ਬਹੁਤ ਭਾਰੀ ਰੁਝਾਨ ਵੀ ਹੈ, ਚੰਗੀ ਗੱਲ ਹੈ। ਪਰ ਇਹ ਚੀਜ਼ਾਂ ਇੱਥੇ ਤੱਕ ਤਾਂ ਆਈਆਂ ਨੇ ਜਦੋਂ ਨਿਹੰਗ ਸਿੰਘਾਂ ਨੇ ਬੀਤੇ 50-100 ਸਾਲ ਦੇ ਵਿੱਚ ਇਹਦੀ ਰਾਖੀ ਕੀਤੀ। ਜਿੰਨਾ ਇਹਨਾਂ ਨੂੰ ਬਦਨਾਮ ਕੀਤਾ ਗਿਆ, ਜਿੰਨਾ ਇਸ ਬਾਣੇ ਨੂੰ ਭੰਡਿਆ ਗਿਆ, ਨਿਸ਼ਾਨਾ ਬਣਾਇਆ ਗਿਆ, ਪਿਛਲੇ 150 ਸਾਲ ਦੇ ਉਸ ਹਮਲੇ ਦੇ ਸਾਹਮਣੇ ਨਿਹੰਗ ਸਿੰਘਾਂ ਨੇ ਉਹ ਬਾਣਾ ਤੇ ਹੋਰ ਬਹੁਤ ਕੁਝ ਜਿਹੜਾ ਹੈ ਉਹ ਬਚਾ ਕੇ ਰੱਖਿਆ। ਇਹ ਇੱਕ ਚਮਤਕਾਰ ਹੈ। ਦੂਜੀ ਗੱਲ ਇਹ ਕਿ ਜੇਕਰ ਅਸੀਂ ਸਭ ਤੋਂ ਫੌਰੀ ਹਮਲਾ ਜਿਹੜਾ ਹੈ ਉਹ ਇਸ ਵੇਲੇ ਹਿੰਦੂ ਭਾਈਚਾਰੇ ਤੋਂ, ਅਸੀਂ ਜਾਣਦੇ ਹਾਂ ਕਿ ਹਿੰਦੂ ਸਿੱਖ ਇਜ਼ਮ ਨੂੰ ਹੜੱਪਣ ਦੇ ਲਈ ਕੋਈ ਕੋਸ਼ਿਸ਼ ਕਸਰ ਬਾਕੀ ਨਹੀਂ ਛੱਡ ਰਿਹਾ, ਪਰ ਜਿਹੜੀ ਉਹਦੀ ਰਫ਼ਤਾਰ ਇੱਕਦਮ ਤੇਜ਼ੀ ਨਾਲ ਅੰਗਰੇਜ਼ਾਂ ਦੇ ਆਉਣ ਸਾਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਣ ਤੋਂ ਬਾਅਦ ਵਧੀ, ਜਿਹਦੇ ਕਰਕੇ ਸਾਨੂੰ ਬਹੁਤ ਭਾਰੀ ਇੱਕ ਵਾਰੀ ਸੱਟ ਵੀ ਵੱਜੀ, ਸਿੱਖੀ ਨੂੰ ਬਹੁਤ ਜ਼ਿਆਦਾ ਕਰਾਰੇ ਝਟਕੇ ਲੱਗੇ। ਪਰ ਉਹ ਚੀਜ਼ ਜਿਹੜੀ ਸਿੱਖੀ ਦੇ ਮਹਿਲ ਨੂੰ ਬਹੁਤ ਭਾਰੀ ਜਿਹੜੀਆਂ ਦਰਾੜਾਂ ਪਾ ਰਹੀ ਸੀ, ਉਹ ਨੀਹਾਂ ਨੂੰ ਹਿਲਾ ਰਹੀ ਸੀ, ਉਹਦੇ ਖਿਲਾਫ ਇੱਕ ਇਹੋ ਜਿਹੀ ਚੀਜ਼ ਆ ਗਈ ਜਿਹਦੇ ਨਾਲ ਹਿੰਦੂ ਹਮਲੇ ਦੀ ਰਫ਼ਤਾਰ ਜੇ ਉਹ 500 ਦੀ ਜਾਂ 1000 ਦੀ ਸਪੀਡ ਤੇ ਸੀ, ਉਹ 100 ਦੀ ਸਪੀਡ ਤੇ ਲੈ ਜਾਂਦਾ। ਉਹਦੀ ਸਪੀਡ ਬਹੁਤ ਜ਼ਿਆਦਾ ਘਟਾ ਦਿੱਤੀ ਹਮਲੇ ਦੀ। ਉਹ ਉਸ ਦੌਰ ਦੀਆਂ ਉਹਨਾਂ ਲਹਿਰਾਂ ਦਾ ਕਮਾਲ ਆ, ਜਿਵੇਂ ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਗਦਰ ਲਹਿਰ, ਬੱਬਰ ਅਕਾਲੀ ਲਹਿਰ, ਪੰਜਾਬੀ ਸੂਬਾ ਮੋਰਚਾ, ਐਮਰਜੈਂਸੀ ਖਿਲਾਫ ਮੋਰਚਾ, ਧਰਮ ਯੁੱਧ ਮੋਰਚਾ, ਖਾਲਿਸਤਾਨੀ ਸੰਘਰਸ਼, ਇਹਨਾਂ ਸਾਰਿਆਂ ਦਾ ਇਹ ਲਾਭ ਹੋਇਆ ਕਿ ਸਿੱਖ ਇੱਕ ਸੰਘਰਸ਼ ਦੇ ਵਿੱਚ ਪੈ ਗਏ ਤੇ ਉਸ ਸੰਘਰਸ਼ ਦੌਰਾਨ ਸਿੱਖਾਂ ਨੇ ਆਪਦੇ ਆਪ ਨੂੰ ਸਿੱਖੀ ਸੜਕ ਵਿੱਚ ਬਹੁਤ ਪ੍ਰਪੱਕ ਕੀਤਾ। 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਫੌਰਨ ਬਾਅਦ ਅਗਲੇ 2-2.5 ਸਾਲ ਖਾਲਿਸਤਾਨੀ ਦਸਤਾਰਾਂ ਦਾ ਇੱਕ ਬਹੁਤ ਵੱਡਾ ਵਰਤਾਰਾ ਉੱਭਰਿਆ ਸੀ। ਔਰ ਜੇਕਰ ਕੋਈ ਅੱਜ ਦੀ ਤਰੀਕ ਵਿੱਚ 1984 ਤੋਂ ਫੌਰਨ ਬਾਅਦ ਦੇ ਲੈ ਕੇ 1985 ਦੇ ਜੂਨ ਮਹੀਨੇ ਤੱਕ ਦੇ ਅਖਬਾਰ ਦੇਖੇ ਤਾਂ ਖਾਲਿਸਤਾਨੀ ਪੱਗਾਂ ਦੀਆਂ ਖਬਰਾਂ ਛਪਦੀਆਂ ਹੁੰਦੀਆਂ ਸੀਗੀਆਂ ਕਿ ਹੜ੍ਹ ਹੀ ਆਇਆ ਪਿਆ, ਦਰਿਆ ਵਗ ਰਿਹਾ ਖਾਲਿਸਤਾਨੀ। ਇਹ ਗੁਰੂ ਦੇ ਸਿੱਖਾਂ ਨੇ ਦੁਸ਼ਮਣ ਨੂੰ ਇਹ ਦੱਸਿਆ ਕਿ ਹਮਨੇ ਬਣਾ ਲਿਆ ਹੈ ਫਿਰ ਆਸ਼ੀਆਨਾ, ਜਾਓ ਜਾकर किसी तूफान को खबरो। ਇਹ ਉਹ ਸਿੰਘ ਬਿਰਤੀ ਸੀ ਜਿਹੜੀ ਜਦੋਂ ਅਬਦਾਲੀ ਨੇ ਵੱਡੇ ਘੱਲੂ ਘਾਰੇ ਤੋਂ ਬਾਅਦ ਸੁਨੇਹਾ ਲਾਇਆ ਸੀ ਕਿ ਆਓ ਆਪਾਂ ਜੇ ਹੁਣ ਸੰਧੀ ਕਰ ਲਈਏ, ਰਾਜੀਨਾਮਾ ਕਰ ਲਈਏ, ਤਾਂ ਗੁਰੂ ਪਾਤਸ਼ਾਹ ਨੇ ਜਿਹੜੀ ਸਿੱਖਾਂ ਨੂੰ ਸਪਿਰਿਟ ਬਖਸ਼ੀ ਹੋਈ ਆ, ਉਹਦੇ ਤਹਿਤ ਗੁਰੂ ਖਾਲਸਾ ਨੇ ਕਿਹਾ ਕਿ ਤੈਨੂੰ ਟੱਕਰਾਂਗੇ ਜ਼ਰੂਰ, ਪਰ ਤੂੰ ਹੁਣ ਥੋੜਾ ਜਿਹਾ ਟਾਈਮ ਦੇ ਸਾਨੂੰ। ਉਹੀ ਗੱਲ ਹੋਈ, 5-6 ਮਹੀਨਿਆਂ ਦੇ ਅੰਦਰ ਅੰਦਰ ਗੁਰੂ ਪਿਆਰੇ ਖਾਲਸੇ ਨੇ ਅੰਮ੍ਰਿਤਸਰ ਦੇ ਕੋਲੇ ਉਸ ਅਬਦਾਲੀ ਦੀਆਂ ਫੌਜਾਂ ਦੀਆਂ ਜਿਵੇਂ ਪੂਛਾਂ ਚਕਾਈਆਂ। ਉਹ ਇਤਿਹਾਸ ਸਾਡੇ ਸਾਰਿਆਂ ਦੇ ਸਾਹਮਣੇ। ਸੋ 1984 ਦੇ ਅਟੈਕ ਤੋਂ ਬਾਅਦ, ਘੱਲੂ ਘਾਰੇ ਤੋਂ ਬਾਅਦ ਵੀ ਗੁਰੂ ਪਿਆਰੇ ਖਾਲਸੇ ਨੇ ਆਪਦਾ ਜਿਹੜਾ ਸੰਘਰਸ਼ ਆ ਉਹਨੂੰ ਸਿਖਰਾਂ ਤੇ ਲਿਜਾਂਦਿਆਂ ਹੋਇਆਂ ਜਦੋਂ ਖਾਲਿਸਤਾਨੀ ਦਸਤਾਰਾਂ ਦਾ ਦਰਿਆ ਵਗਾਇਆ, ਉਹ ਵੀ ਇਸੇ ਤਰੀਕੇ ਦਾ ਜਵਾਬ ਸੀਗਾ ਜਿਹੜਾ ਬਾਅਦ ਚ ਹਥਿਆਰਬੰਦ ਸੰਘਰਸ਼ ਦੇ ਮੌਕੇ ਆਪਾਂ ਸਿਖਰ ਤੇ ਗਿਆ ਦੇਖਿਆ। ਜਦੋਂ ਵੀ ਆਪਾਂ ਦੁਸ਼ਮਣ ਦੇ ਖਿਲਾਫ ਜੰਗ ਚ ਹੁੰਦੇ ਆ, ਲੜਾਈ ਚ ਹੁੰਦੇ ਆ, ਟਕਰਾਅ ਵਿੱਚ ਹੁੰਦੇ ਆ, ਤਕਰਾਰ ਵਿੱਚ ਹੁੰਦੇ ਆ, ਉਦੋਂ ਆਪਾਂ ਉਹ ਤੋਂ ਸੁਚੇਤ ਰਹਿੰਦੇ ਆ। ਤੇ ਜਦੋਂ ਮਿੱਠ ਪਿਆਰ ਬਣ ਜੇ, ਜਿਹੜੀ 1994 ਤੋਂ ਬਾਅਦ ਜਦੋਂ ਪੰਜਾਬੀ ਬੋਲੀ ਪਾਰਟੀ ਬਣਾਤੀ, ਜਦੋਂ ਇਹਨਾਂ ਨੇ ਬਾਦਲ ਦਲ ਨੇ ਸ਼੍ਰੋਮਣੀ ਅਕਾਲੀ ਦਲ ਖਤਮ ਕਰਕੇ ਪੰਥਕ ਏਜੰਡਾ ਤਿਆਗ ਕੇ ਜਦੋਂ ਆਹ ਨਵੀਂ ਪਾਰਟੀ ਬਣਾਈ ਆ, ਉਦੋਂ ਫਿਰ ਬੀਜੇਪੀ ਨਾਲ ਯਾਰੀ ਪਾ ਕੇ ਬਿਨਾਂ ਸ਼ਰਤ ਸਮਰਥਨ ਵਾਲੀ ਕਰਤੂਤ ਕਰਕੇ ਸਿੱਖਾਂ ਦਾ ਤੇ ਸਿੱਖੀ ਦਾ ਬਾਹਮਣੀਕਰਨ ਕਰਨ ਦਾ ਏਜੰਡਾ ਜਿਹੜਾ ਸੀ ਉਹ ਤੇਜ਼ ਕਰਤਾ। ਜਦੋਂ ਤਾਂ ਆਪਾਂ ਸੰਘਰਸ਼ ਦਰਮਿਆਨ ਸੀ, ਉਦੋਂ ਆਪਾਂ ਨੂੰ ਚੇਤਾ ਸੀ ਕਿ ਅਡਵਾਨੀ ਵਰਗੇ ਕੀ ਕਰਤੂਤਾਂ ਕਰਦੇ ਰਹੇ ਆ। ਇਹ ਕਿਵੇਂ ਦੁਰਗਾ ਕਹਿੰਦੇ ਸੀ ਇੰਦਰਾ ਨੂੰ, ਕਿਵੇਂ ਇਹਨਾਂ ਨੇ ਕਿਹਾ ਕਿ ਇੰਦਰਾ ਤਾਂ ਚਾਹੁੰਦੀ ਨਹੀਂ ਸੀ, ਅਸੀਂ ਅਟੈਕ ਕਰਾਇਆ। ਇਹੋ ਜਿਹੀਆਂ ਫੜਫੂਡੀਆਂ ਮਾਰਨ ਵਾਲਿਆਂ ਦੇ ਬਾਰੇ ਹਰੇਕ ਸਿੱਖ ਨੂੰ ਪਤਾ ਸੀਗਾ ਕਿ ਕਾਂਗਰਸ ਅਤੇ ਬੀਜੇਪੀ ਦੋਨੇ ਇੱਕੋ ਬੇਲ ਦੇ ਕੱਦੂ ਤੇ ਇਹ ਸਾਡੇ ਖਿਲਾਫ ਨੇ। ਉਸ ਮੌਕੇ ਤੋਂ ਬਾਅਦ ਵਿੱਚ ਜਦੋਂ ਬਾਦਲ ਦਲ ਨੇ ਭਾਜਪਾ ਨਾਲ ਯਾਰੀ ਪਾ ਲਈ, ਫਿਰ ਉਹ ਜਿਹਾ ਵਿਰੋਧ, ਉਹ ਜਿਹਾ ਟਕਰਾਅ ਨਹੀਂ ਰਿਹਾ। ਤੇ ਸਾਡਾ ਸਭ ਤੋਂ ਵੱਧ ਨੁਕਸਾਨ ਜਿਹੜਾ ਉਹ ਹਿੰਦੂ ਕੁੜੇ ਨੇ ਉਦੋਂ ਕੀਤਾ ਹੈ ਜਦੋਂ ਅਸੀਂ ਇਹਦੇ ਨਾਲ ਨੇੜਤਾ ਵਿੱਚ ਆ ਗਏ। ਸੋ ਜਿਹੜਾ ਇਹ 9 ਮਾਸ ਦਾ ਮਿੱਠ ਪਿਆਰ ਵਾਲਾ ਰਿਸ਼ਤਾ
ਇਹ ਸਿੱਖ ਹਿੱਤਾਂ ਨੂੰ ਬੜਾ ਖਤਰਨਾਕ ਹੈ। ਜੇਕਰ ਸਿੱਖਾਂ ਨੇ ਆਪਦੇ ਧਰਮ ਨੂੰ, ਆਪਦੀ ਬੋਲੀ ਨੂੰ, ਆਪਦੇ ਸੱਭਿਆਚਾਰ ਨੂੰ ਬਚਾਉਣਾ ਤਾਂ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਤਾਂ ਬਚ ਸਕਾਂਗੇ ਜੇਕਰ ਅਸੀਂ ਹਿੰਦੂ ਤੋਂ ਹਰ ਵਕਤ ਸੁਚੇਤ ਰਵਾਂਗੇ। ਹਿੰਦੂ ਦੇ ਅੰਦਰ ਸਹਿਜ ਸੁਭਾਅ ਹੀ ਇੱਕ ਇਹੋ ਜਿਹੀ ਬਿਰਤੀ ਆ ਕਿ ਉਹ ਕਿਸੇ ਹੋਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਹ ਕਹਿੰਦਾ ਕਿ ਜਿਹੜੀ ਇਹਦੀ ਵਿਆਖਿਆ ਹੋਣੀ ਹੈ ਨਾ ਹਰ ਚੀਜ਼ ਦੀ, ਉਹ ਮੇਰੇ ਨਜ਼ਰੀਏ ਤੋਂ, ਹਰ ਗੱਲ ਮੇਰੇ ਅਨੁਸਾਰ ਹੋ। ਧਰਮ ਕੀ ਆ ਇਹ ਮੈਂ ਦੱਸੂ। ਹੁਣ ਆਪਾਂ ਥੋੜੇ ਦਿਨ ਪਹਿਲਾਂ ਇੱਕ ਘਟਨਾ ਵਾਪਰੀ ਆ ਇੰਗਲੈਂਡ ਦੀ ਸ਼ਾਇਦ, ਜਿਹਦੇ ਵਿੱਚ ਇੱਕ ਟ੍ਰੈਫਿਕ ਦਾ ਕੁਛ ਇਹੋ ਜਿਹਾ ਸੀਗਾ ਜਿਹੜਾ ਉਹਨਾਂ ਨੇ ਸੜਕ ਤੋਂ ਸਾਈਡ ਤੇ ਕਰਤਾ, ਤੇ ਉਹ ਜਦੋਂ ਹਿੰਦੂ ਭਾਈਚਾਰੇ ਨੇ ਦੇਖਿਆ ਉਹਨਾਂ ਨੇ ਸ਼ਿਵਲਿੰਗ ਮੰਨ ਕੇ ਉਹਨੂੰ ਮੱਥੇ ਟੇਕਣੇ ਸ਼ੁਰੂ ਕਰਤੇ। ਜਦੋਂ ਉੱਥੇ ਇਕੱਠ ਹੋਣ ਲੱਗ ਗਿਆ ਤਾਂ ਪ੍ਰਸ਼ਾਸਨ ਨੇ ਉਹਨੂੰ ਉੱਥੋਂ ਚੁਕਵਾਤਾ। ਜੇ ਇਹੋ ਹੀ ਕੰਮ ਭਾਰਤ ਵਿੱਚ ਹੋਇਆ ਹੁੰਦਾ ਇਹਨਾਂ ਨੇ ਧਰਨੇ ਮੁਜ਼ਾਹਰੇ ਲਾ ਦੇਣੇ ਸੀਗੇ ਕਿ ਸ਼ਿਵਲਿੰਗ ਚੱਕ ਕੇ ਲੈ ਗਏ। ਤੋ ਉਹ ਜਿਵੇਂ ਉੱਥੇ ਇੱਕ ਇਹੋ ਜਿਹੀ ਚੀਜ਼ ਨੂੰ ਸ਼ਿਵਲਿੰਗ ਮੰਨ ਕੇ ਮੱਥੇ ਟੇਕ ਸਕਦੇ ਆ। ਜਾਂ ਇੱਥੇ ਖਬਰ ਆਈ ਥੋੜੇ ਦਿਨ ਪਹਿਲਾਂ ਕਿ ਇੱਕ ਕੋਈ ਭਗਵਾਂ ਰੰਗ ਕਰ ਦਿੱਤਾ ਕਿਸੇ ਇਮਾਰਤ ਨੂੰ, ਤੇ ਉਹ ਇਮਾਰਤ ਅਸਲ ਵਿੱਚ ਲੰਘਦੇ ਕਰਦੇ ਲੋਕਾਂ ਲਈ ਉਹਨਾਂ ਨੇ ਲੈਟਰਨ ਬਾਥਰੂਮ ਦਾ ਇੰਤਜ਼ਾਮ ਕੀਤਾ ਸੀ, ਪਰ ਉਹਨੂੰ ਮੰਦਿਰ ਮੰਨ ਕੇ ਮੱਥਾ ਟੇਕੀ ਗਏ। ਥੋੜਾ ਸਮਾਂ ਪਹਿਲਾਂ ਇੱਕ ਇਹੋ ਜਿਹੀ ਵੀਡੀਓ ਘੁੰਮਦੀ ਦੇਖੀ ਆ ਜਿਹਦੇ ਵਿੱਚ ਉਹਨਾਂ ਨੇ ਮੰਦਿਰ ਦੇ ਬਾਹਰ ਇੱਕ ਡਸਟਬਿਨ ਲਿਆ ਕੇ ਰੱਖ ਦਿੱਤਾ, ਜਿਹੜਾ ਕਿਸੇ ਜਿਵੇਂ ਕੰਗਾਰੂ ਜਾਨਵਰ ਆ ਜਿਹੜਾ ਆਸਟ੍ਰੇਲੀਆ 'ਚ ਮਿਲਦਾ ਉਹ ਜਿਹੀ ਸ਼ਕਲ ਦਾ, ਉਹ ਪਲਾਸਟਿਕ ਦਾ ਬਣਿਆ ਹੋਇਆ ਸੀ। ਤੇ ਉਹਨੂੰ ਮੱਥਾ ਟੇਕਦਿਆਂ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਘੁੰਮੀਆਂ। ਸੋ ਜਿਹੜੀ ਹਿੰਦੂ ਅੰਦਰ ਇਹ ਹੈਗੀ ਆ ਕਿ ਉਹ ਚਾਹੇ ਪੱਥਰ ਆ, ਚਾਹੇ ਕੋਈ ਦਰਖਤ ਆ, ਚਾਹੇ ਕੋਈ ਹੋਰ ਚੀਜ਼ ਆ, ਉਹਨੂੰ ਰੱਬ ਮੰਨ ਕੇ, ਭਗਵਾਨ ਮੰਨ ਕੇ, ਸ਼ਿਵ ਜੀ ਮੰਨ ਕੇ ਮੱਥਾ ਟੇਕ ਸਕਦਾ। ਉਵੇਂ ਹੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਮੱਥਾ ਟੇਕਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ। ਸਾਡੇ ਇੱਥੇ ਲੋਕਾਂ ਨੂੰ ਜਦ ਹੀ ਚਾਅ ਚੜ ਜਾਂਦਾ ਕਿ ਹਿੰਦੂ ਵੀ ਤਾਂ ਜੀ ਦਰਬਾਰ ਸਾਹਿਬ ਆਉਂਦਾ, ਹਿੰਦੂ ਜਿੱਥੇ 1 ਲੱਖ ਚੀਜ਼ਾਂ ਨੂੰ ਹੋਰ ਮੱਥਾ ਟੇਕਦਾ ਉੱਥੇ ਵਿੱਚੇ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਲੈਂਦਾ, ਉਹਨੂੰ ਕੋਈ ਫਰਕ ਪੈਂਦਾ। ਪਰ ਸਿੱਖ ਦਾ ਉਦੋਂ ਮਰਨ ਹੋ ਜਾਂਦਾ ਜਦੋਂ ਉਹ ਕਰਤੇ ਦੀ ਥਾਂ ਕਰਤੇ ਦੀਆਂ ਬਣਾਈਆਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਮੱਥਾ ਟੇਕਣਾ ਸ਼ੁਰੂ ਕਰ ਦੇ। ਕਿਉਂਕਿ ਸਿੱਖ ਨੂੰ ਹੁਕਮ ਆ ਕਿ ਗੁਰੂ ਮਾਨਿਓ ਗ੍ਰੰਥ। ਸਿੱਖ ਨੇ ਸਤਿਕਾਰ ਕਰਨਾ ਕਿਸੇ ਬੰਦੇ ਦਾ ਜਾਂ ਕਿਸੇ ਚੀਜ਼ ਦਾ ਹੋਰ ਗੱਲ ਆ, ਕਿਸੇ ਦੇ ਵਿਚਾਰਾਂ ਨੂੰ ਹੇਠੀ ਹਾਨੀ ਨਹੀਂ ਪਹੁੰਚਾਉਣੀ ਇਹ ਹੋਰ ਗੱਲ ਆ। ਪਰ ਸਿੱਖ ਦਾ ਸਿਰ ਸਵਾਏ ਗੁਰੂ ਸਾਹਿਬ ਤੋਂ ਹੋਰ ਕਿਸੇ ਦੇ ਸਾਹਮਣੇ ਝੁਕਣਾ ਨਹੀਂ ਚਾਹੀਦਾ। ਤੇ ਅੱਜ ਦੀ ਤਰੀਕ ਵਿੱਚ ਅਸੀਂ ਆਲੇ ਦੁਆਲੇ 'ਚ ਬੜੇ ਇਹੋ ਜਿਹੇ ਨੌਜਵਾਨਾਂ ਨੂੰ ਦੇਖ ਰਹੇ ਆ ਜਿਨ੍ਹਾਂ ਦਾ ਦਿਮਾਗੀ ਤੌਰ ਦੇ ਉੱਤੇ ਸਾਰਾ ਜਿਹੜਾ ਹਿਸਾਬ ਕਿਤਾਬ ਆ ਉਹ ਭਾਰਤੀ ਨਜ਼ਰੀਏ ਤੋਂ ਬਣ ਗਿਆ, ਕਿਉਂਕਿ ਉਹਨਾਂ ਨੂੰ ਸਕੂਲਾਂ ਕਾਲਜਾਂ 'ਚ ਪੜ੍ਹਾਇਆ ਹੀ ਉਵੇਂ ਗਿਆ ਕਿ ਦੇਸ਼ ਭਗਤ ਬਣੋ ਤੇ ਐ ਤੇ ਉਹ। ਤੇ ਉਹਦਾ ਨਤੀਜਾ ਕੀ ਹੈ ਕਿ ਉਹ ਪੰਥ ਦੀ ਗੱਲ ਕਰਨ ਵਾਲਿਆਂ ਨੂੰ, ਕੌਮ ਦੀ ਗੱਲ ਕਰਨ ਵਾਲਿਆਂ ਨੂੰ ਕਹਿੰਦੇ ਆ ਜੀ ਇਹ ਤਾਂ ਵੰਡੀਆਂ ਪਾਓ, ਇਹ ਤਾਂ ਜੀ ਨਫ਼ਰਤ ਬਣਾਓ। ਮਤਲਬ ਜੇਕਰ ਕੋਈ ਸਿੱਖ ਆਪਦੀ ਕੌਮ ਦੇ ਲੋਕਾਂ ਨੂੰ ਇਹ ਸੁਨੇਹਾ ਦੇ ਰਿਹਾ ਕਿ ਆਪਾਂ ਨੂੰ ਕਿੱਥੋਂ ਕਿੱਥੋਂ ਕੀ ਖਤਰਾ ਹੈ, ਆਪਾਂ ਨੂੰ ਸਿੱਖੀ ਦੀ ਚੜ੍ਹਦੀ ਕਲਾ ਲਈ ਕੀ ਕਰਨਾ ਚਾਹੀਦਾ, ਉਹਨੂੰ ਕਹਿੰਦੇ ਜੀ ਨਫ਼ਰਤ ਫੈਲਾਓ। ਤੇ ਪਿਆਰ ਫਿਰ ਕੌਣ ਵਧਾਉਂਦਾ? ਜਿਹੜਾ ਸਿੱਖਾਂ ਕੋਲੋਂ ਸਿੱਖੀ ਖੋਹਦਾ ਹੋਵੇ, ਜਿਹੜਾ ਸਿੱਖਾਂ ਨੂੰ ਇਹ ਮੱਤਾ ਦਿੰਦਾ ਹੋਵੇ ਵੀ 5 ਕਕਾਰ ਤਿਆਗੋ ਤੇ ਮਜ਼ੇ ਵਾਲੀ ਜ਼ਿੰਦਗੀ ਜਿਓ। ਹੁਣ ਇੱਕ ਪਾਸੇ ਤਾਂ ਸਾਡੀ ਕੌਮ ਫਖਰ ਕਰਦੀ ਆ ਅੱਜ ਜਦੋਂ ਨਵੀਂ ਜਵਾਨੀ ਚੂੜੇ ਪਾਣੇ ਪਾਉਂਦੀ ਹੈ, ਦਮਾਲੇ ਸਜਾਉਂਦੀ ਹੈ ਕਿ ਗੁਰੂ ਪਾਤਸ਼ਾਹ ਵੇਲੇ ਤੋਂ ਜੋ ਸਾਨੂੰ ਚੀਜ਼ ਬਖਸ਼ੀ ਗਈ ਉਹਦੇ ਖਿਲਾਫ ਚਾਹੇ 5 ਸਦੀਆਂ ਲੱਗੀਆਂ ਪਰ ਅਸੀਂ ਉਹ ਬਰਕਰਾਰ ਰੱਖੀ। ਦੂਜੇ ਪਾਸੇ ਆ ਨਵੇਂ ਸਿਆਣੇ ਬੰਦੇ ਆ ਗਏ ਸਾਡੀ ਕੌਮ 'ਚ, ਇੰਨੇ ਵਿਦਵਾਨ ਉੱਠ ਕੇ ਕਹਿੰਦੇ ਜੀ ਜਿਹੜੇ 5 ਕਕਾਰਾਂ ਦੇ ਧਾਰਨੀ ਆ ਜਾਂ ਹੋਰ ਆ ਇਹ ਤਾਂ ਬੜੇ ਮਾੜੇ ਆ, ਤਾਂ ਨਿਹੰਗ ਜਿਹੇ ਬਣ ਜਾਂਦੇ ਆ। ਸੋ ਇਸ ਸਾਰੇ ਮਾਹੌਲ ਦੇ ਵਿੱਚ ਸਾਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਜਿਹੜੀਆਂ ਲਹਿਰਾਂ ਨੇ, ਜਿਨ੍ਹਾਂ ਵਰਤਾਰਿਆਂ ਨੇ ਸਾਡੇ ਅੰਦਰ ਸਿੱਖੀ ਸਿਦਕ ਪੂਰਾ ਪਰਪੱਕ ਕੀਤਾ, ਉਹੋ ਜਿਹੇ ਵਰਤਾਰੇ ਵਾਰ-ਵਾਰ ਵਾਪਰਨੇ ਚਾਹੀਦੇ। ਉਹ ਘਟਨਾਵਾਂ, ਉਹ ਮਾਹੌਲ, ਉਹ ਵਰਤਾਂਤ, ਉਹ ਨੈਰੇਟਿਵ ਜਦੋਂ ਅਸੀਂ ਸਿੱਖੀ ਨੂੰ ਤਿਆਗ ਸਕੀਏ ਤੇ ਹਿੰਦੂ ਬਣ ਸਕੀਏ, ਉਹਨਾਂ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ, ਉਹਨਾਂ ਦੇ ਨਾਲ ਟਕਰਾਅ ਰੱਖਣਾ ਚਾਹੀਦਾ, ਉਹਨਾਂ ਨਾਲ ਤਕਰਾਰ ਹੋਣੀ ਚਾਹੀਦੀ ਆ। ਤੇ ਜਦੋਂ ਜਿਹੜੀ ਚੀਜ਼ ਨਾਲ ਸਾਡਾ ਸਿੱਖੀ ਸਿਦਕ ਮਜ਼ਬੂਤ ਹੁੰਦਾ ਹੋਵੇ, ਅਸੀਂ ਆਪਦੀ ਬਾਣੀ ਤੇ ਬਾਣੇ ਨਾਲ ਜੁੜ ਸਕੇ ਹੋਈਏ, ਜਿਨ੍ਹਾਂ ਗੱਲਾਂ ਦੇ ਨਾਲ ਅਸੀਂ ਆਪਣੇ ਧਰਮ 'ਚ ਪਰਪੱਕ ਹੋ ਸਕੀਏ, ਧਰਮ ਹੇਤ ਸੀਸ ਵਾਰਨ ਦਾ ਜਿਨ੍ਹਾਂ ਗੱਲਾਂ ਕਰਕੇ ਸਾਡੇ ਅੰਦਰ ਜਜ਼ਬਾ ਪ੍ਰਗਟ ਹੁੰਦਾ ਹੋਵੇ, ਉਹ ਸਾਨੂੰ ਵੱਧ ਤੋਂ ਵੱਧ
अपनाउणियां चाहीदियां, उन्हां नूं मजबूत करना चाहिदा, उन्हां दी हमायत करनी चाहिदी आ, उन्हां दी एडवोकेसी वकालत करनी चाहिदी। सो अज जदों कि भारत दे हर कोने विच किसी मस्जिद नूं पुराना मंदिर दस के ਉਹਦੇ ਉੱਤੇ ਮੰਦਰ ਬਣਾਉਣ ਦੀਆਂ ਕਾਨੂੰਨੀ ਤੌਰ ਤੇ ਗੱਲਾਂ ਚੱਲ ਰਹੀਆਂ ਨੇ, ਤਾਂ ਆਉਣ ਵਾਲੇ ਸਮੇਂ 'ਚ ਸਾਡੇ ਧਰਮ ਦੇ ਅਸਥਾਨਾਂ ਬਾਰੇ ਵੀ ਇਹ ਸਾਰਾ ਕੁਝ ਚੱਲ ਸਕਦਾ ਕਿ ਆਹ ਲਓ ਜੀ ਆਹ ਗ੍ਰੰਥ ਨੇ, ਆਹ ਲਓ ਜੀ ਇਹਨਾਂ ਗ੍ਰੰਥਾਂ 'ਚ ਲਿਖਿਆ ਹੋਇਆ ਕਿ ਦਰਬਾਰ ਸਾਹਿਬ ਤਾਂ ਵਿਸ਼ਨੂੰ ਦਾ ਮੰਦਰ ਆ, ਆਹ ਦੇਖੋ ਜੀ ਇਹ ਦੇਵੀ ਦੇਵਤਿਆਂ ਦੇ ਪੁਜਾਰੀ ਨੇ, ਸਿੱਖ ਤਾਂ ਹਿੰਦੂ ਹੀ ਨੇ, ਇਹ ਜੀ ਕਾਹਤੋਂ ਕਹਿੰਦੇ ਨੇ ਕਿ ਸਿੱਖ ਇੱਕ ਵੱਖਰੀ ਕੌਮ ਆ, ਅਸੀਂ ਤਾਂ ਜੀ ਦਰਬਾਰ ਸਾਹਿਬ ਜਿਹੜਾ ਹੈਗਾ ਉਹ ਵੀ ਲੈਣਾ ਸੀ। ਤਾਂ ਉਹ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਇਹ ਜਿਹੜਾ ਮਹਾਨਤਾ ਵੇਲੇ ਦੌਰ ਸੀ, ਜਿਹੜਾ ਉਦੋਂ ਪ੍ਰਚਾਰ ਸਿੱਖਾਂ 'ਚ ਹੋਇਆ, ਅੱਜ ਉਸ ਪ੍ਰਚਾਰ ਨੂੰ ਨਵੇਂ ਰੂਪ ਸਰੂਪ ਦੇ ਵਿੱਚ ਜਿਹੜੇ ਲੋਕ ਪ੍ਰਚਾਰਦੇ ਆ, ਉਹ ਲੋਕ ਸਮਝਦੇ ਆ ਵੀ ਸਿੱਖਾਂ ਨੂੰ ਤੇ ਸਿੱਖੀ ਨੂੰ ਅਸੀਂ ਬੜੀ ਸੇਵਾ ਕਰ ਰਹੇ ਆ, ਪਰ ਹਕੀਕਤ ਵਿੱਚ ਉਹ ਸਿੱਖਾਂ ਦਾ ਬਾਹਮਣੀਕਰਨ ਕਰ ਰਹੇ। ਇੱਕ ਸਾਫ਼ ਸੁਥਰੇ ਤੇ ਸੱਚੇ ਸੁੱਚੇ ਧਰਮ ਨੂੰ ਹਿੰਦੂ ਕਵੀ ਰੰਗ ਚਾੜਨ ਵਾਲੀਆਂ ਇਹਨਾਂ ਬਿਰਤੀਆਂ ਦਾ, ਇਹਨਾਂ ਲੋਕਾਂ ਦਾ ਅਸੀਂ ਕਿਵੇਂ ਟਾਕਰਾ ਕਰਨਾ, ਇਹ ਵਿਉਂਤ ਕਿਹਨੇ ਬਣਾਉਣੀ ਹੈ? ਆਪਾਂ ਨੂੰ ਤਾਂ ਇਹ ਚਾਅ ਚੜਿਆ ਰਹਿੰਦਾ ਕਿ ਬਾਦਲ ਹਰਾਉਣਾ ਤੇ ਆਪਾਂ ਕੇਜਰੀਵਾਲ ਜਿਤਾਉਣਾ, ਕਦੇ ਆਉਂਦਾ ਵੀ ਆਪਾਂ ਹੁਣ ਭਗਵੰਤ ਮਾਨ ਦੀ ਸਰਕਾਰ ਬਣਾਉਣੀ ਆ, ਕਦੇ ਆਉਂਦਾ ਕਿ ਆਪਾਂ ਜੀ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਉਣੀ ਹੈ। ਇਹ ਸਰਕਾਰਾਂ ਬਣਾਇਆ, ਇਹ ਕਿਸੇ ਨੂੰ ਹਰਾਇਆ ਜਾਂ ਕਿਸੇ ਨੂੰ ਜਿਤਾਇਆ, ਕੀ ਸਿੱਖੀ ਦਾ ਪੱਖ ਮਜ਼ਬੂਤ ਹੁੰਦਾ? ਉਹ ਮਾਹੌਲ ਕਿਹਦੇ ਰਾਜ ਵਿੱਚ ਤਿਆਰ ਹੁੰਦਾ ਜਦੋਂ ਆਪਣੀ ਸਿੱਖੀ ਦੀ ਚੜ੍ਹਦੀ ਕਲਾ ਹੁੰਦੀ ਹੋਵੇ? ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਸੀ, ਇਹਨਾਂ ਨੇ ਬਾਦਲ ਦਲੀਆਂ ਨੇ ਇੰਨੀ ਅਕਲ ਵੀ ਨਹੀਂ ਲਈ ਉਹਨਾਂ ਤੋਂ ਕਿ ਉਹ ਆਪਦੇ ਕੌਮ ਦੇ ਹੱਕ ਵਿੱਚ ਕਿਵੇਂ ਡਟੇ ਹੋਏ ਨੇ, ਉਹ ਕਿਵੇਂ ਮਸਜਿਦਾਂ ਦੇ ਖਿਲਾਫ ਮੰਦਰਾਂ ਦੇ ਹੱਕ ਵਿੱਚ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ, ਕਿਵੇਂ ਬੀਜੇਪੀ ਵਾਲੇ ਉਹਨਾਂ ਲੋਕਾਂ ਦਾ ਸਤਿਕਾਰ ਕਰ ਰਹੇ ਨੇ ਜਿਨ੍ਹਾਂ ਨੇ ਹਿੰਦੂ ਕੱਟੜਵਾਦ ਦੀ ਚੜ੍ਹਦੀ ਕਲਾ ਲਈ ਹਥਿਆਰਬੰਦ ਕਾਂਡ ਕੀਤੇ। ਪਤਾ ਨਾ ਸਾਰਿਆਂ ਨੂੰ ਸਾਧਵੀ ਪ੍ਰਗਿਆ ਦਾ। ਤੇ ਇੱਧਰ ਇਹਨਾਂ ਦਾ ਕੰਮ ਕੀ, ਇਹ ਜਿਹੜੇ ਸਿੱਖ ਸੰਘਰਸ਼ ਦੇ ਜਰਨੈਲ ਯੋਧੇ ਨੇ ਉਹਨਾਂ ਦਾ ਤਿਰਸਕਾਰ ਕਰਦੇ ਰਹੇ ਤੇ ਇਹ ਹਰ ਉਸ ਬੰਦੇ ਨੂੰ ਨਫ਼ਰਤ ਕਰਦੇ ਰਹੇ ਜਿਹੜਾ ਸਿੱਖੀ ਦੀ ਚੜ੍ਹਦੀ ਕਲਾ ਲੋਚਦਾ। ਜਿਹੜਾ ਤੇ ਨਜ਼ਰਬੰਦ ਸਿੰਘਾਂ ਦਾ ਮਸਲਾ ਹੋਵੇ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦਾ ਮਸਲਾ ਹੋਵੇ, ਹਰ ਗੱਲ ਦੇ ਉੱਤੇ ਪੰਥ ਦੇ ਪੰਜਾਬ ਦੇ ਖਿਲਾਫ ਭੁਗਤੇ। ਤੇ ਹੁਣ ਜਦੋਂ ਸੱਤਾ ਹੱਥ ਵਿੱਚ ਨਹੀਂ ਰਹੀ, ਹੁਣ ਮੋਰਚੇ ਲਾਉਂਦੇ ਫਿਰਦੇ ਆ, ਹੁਣ ਤਿਆਰੀਆਂ ਕਰਦੇ ਫਿਰਦੇ ਆ ਕਿ ਸਿੱਖਾਂ ਦੀ ਦਿਲ ਕਿਵੇਂ ਜਿੱਤਦੇ। ਸੋ ਜੋ ਬੀਤ ਗਿਆ ਉਹ ਇਤਿਹਾਸ ਬਣ ਚੁੱਕਿਆ। ਪਰ ਜੇਕਰ ਅੱਜ ਸਿੱਖੀ ਦੀ ਰਾਖੀ ਲਈ, ਸਿੱਖੀ ਦੀ ਚੜ੍ਹਦੀ ਕਲਾ ਲਈ ਅੱਜ ਹੀ ਕੋਈ ਲਾਮਬੰਦੀ ਹੋ ਸਕੇ, ਅੱਜ ਹੀ ਕੁਝ ਬਚਾਅ ਹੋ ਸਕੇ, ਤਾਂ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਚਾਹੀਦਾ ਕਿ ਹਰ ਉਹ ਵਿਅਕਤੀ, ਹਰ ਉਹ ਕਿਤਾਬ, ਹਰ ਉਹ ਵਰਤਾਰਾ ਜਿਹੜਾ ਸਿੱਖੀ ਅਤੇ ਸਿੱਖਾਂ ਦਾ ਬਾਹਮਣੀਕਰਨ ਕਰਨ ਦੇ ਸਮਰੱਥਾ, ਉਹਦੇ ਸਾਹਮਣੇ ਸਵਾਰੀਆ ਨਿਸ਼ਾਨ ਲਾਇਆ ਜਾਵੇ, ਉਹਦੇ ਬਾਰੇ ਲੋਕਾਂ ਨੂੰ ਦੱਸਿਆ ਜਾਵੇ ਕਿ ਪੜ੍ਹਨਾ ਪੜ੍ਹੀ ਚੱਲੋ, ਪਰ ਇਹਦਾ ਹਕੀਕਤ ਵਿੱਚ ਜਿਹੜਾ ਸਿੱਖੀ ਨੂੰ ਨੁਕਸਾਨ ਹੋ ਸਕਦਾ। ਕਿਹੜਾ ਬੰਦਾ ਜਿਹੜਾ ਜ਼ਹਿਰ ਖਾਊਗਾ ਜਦੋਂ ਪਤਾ ਕਿ ਜ਼ਹਿਰ ਖਾ ਕੇ ਮਰ ਜਾਏਗਾ? ਜਿੰਨਾ ਟਾਈਮ ਆਪਾਂ ਆਪਦੀ ਕੌਮ ਨੂੰ ਸੁਚੇਤ ਨਹੀਂ ਕਰਦੇ, ਇਹ ਬਹੁਤ ਸਾਰੀਆਂ ਲਿਖਤਾਂ, ਬਹੁਤ ਸਾਰੇ ਗ੍ਰੰਥ ਇਹੋ ਜਿਹੇ ਨੇ ਜਿਹੜੇ ਲੱਗਦੇ ਤਾਂ ਇਹ ਨੇ ਕਿ ਉਹ ਸਿੱਖੀ ਦੀ ਸ਼ਾਨ ਵਧਾਉਣ ਲਈ ਲਿਖੇ ਗਏ ਨੇ, ਪਰ ਹਕੀਕਤ ਵਿੱਚ ਉਹਨਾਂ ਦੇ ਅੰਦਰ ਬਹੁਤ ਕੁਝ ਇਹੋ ਜਿਹਾ ਹੈ ਜਿਹੜਾ ਸਿੱਖ ਪੱਖ ਨੂੰ ਕਮਜ਼ੋਰ ਕਰਦਾ। ਸੋ ਸਾਡੇ ਸਾਰਿਆਂ ਦੇ ਸਾਹਮਣੇ ਮੁਸਲਮਾਨਾਂ ਦੀ ਹੋ ਰਹੀ ਦੁਰਗਤੀ ਆ, ਉਹਦੇ ਤੋਂ ਅਕਲ ਲਈਏ, ਸਬਕ ਸਿੱਖੀਏ, ਤਾਂ ਕਿ ਜਿਵੇਂ ਅੱਜ ਰੌਲਾ ਪੈ ਰਿਹਾ ਕਿ ਜੀ ਕ੍ਰਿਸ਼ਨ ਜਨਮ ਭੂਮੀ ਉਹ ਤਾਂ ਮੰਦਰ ਆ, ਜਾਂ ਜੀ ਗਿਆਨ ਬਾਪੀ ਜਿਹੜੀ ਵਾਰਾਣਸੀ ਵਾਲੀ ਮਸਜਿਦ ਆ ਉਹਦਾ ਜੀ ਮੰਦਰ ਆ, ਕੱਲ ਕਲਾ ਨੂੰ ਸਾਡੇ ਨਾਲ ਵੀ ਨਾ ਇਹ ਭਾਣਾ ਵਾਪਰ ਜਾਵੇ। ਇਸ ਗੱਲ ਲਈ ਸੁਚੇਤ ਰਹੀਏ। ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਭਾ ਦਾ ਭਲਾ। ਫੇਰ ਮਿਲਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।